ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂਟੂ ਗੁਰਸਰੇਗਾ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਦੇ ਵਿੱਚ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, ਯੂਟਿਊਬ ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦੱਸਦੇ ਚੱਲੀ ਕਿ ਅੱਜ ਦਿਨ ਵੀਰਵਾਰ 28 ਸਤੰਬਰ 2023, 12 ਅੱਸੂ ਨਾਨਕ ਸ਼ਾਹੀ ਸੰਮਤ 555। ਵੱਧਦਿਆਂ ਖਬਰਾਂ ਦੇ ਵੱਲ ਮਿੰਟੂ ਜੀ, ਸ਼ੁਰੂਆਤ ਕਰਦੇ ਹਾਂ ਸੁਖਪਾਲ ਸਿੰਘ ਖਹਿਰਾ ਤੋਂ। 2 ਦਿਨ ਦਾ ਪੁਲਿਸ ਰਿਮਾਂਡ ਕਹਿੰਦੇ ਮਿਲ ਗਿਆ ਜੀ। ਦੇਖੋ, ਸੁਖਪਾਲ ਸਿੰਘ ਖਹਿਰਾ ਨੂੰ ਅਰੈਸਟ ਕੀਤਾ 2015 ਵਾਲਾ ਡਰੱਗ ਕੇਸ ਸੀਗਾ। ਫਾਜ਼ਿਲਕਾ ਦੇ ਵਿੱਚ ਡਰੱਗ ਫੜੀ ਗਈ ਸੀਗੀ ਜੀ। ਫਿਰ ਉਸ ਤੋਂ ਬਾਅਦ ਉਹ ਮਾਮਲਾ ਚੱਲਿਆ ਸੀਗਾ। 2017 ਦੇ ਅਕਤੂਬਰ ਚ ਉਸ ਫੈਸਲੇ ਤੇ ਆ ਕੇ 9 ਬੰਦੇ ਬਚ ਗਏ ਸਨ, 2 ਨੂੰ ਐਕਵਿਟ ਕਰ ਦਿੱਤਾ ਗਿਆ ਸੀਗਾ। ਉਹਦੇ ਵਿੱਚ ਖੈਰੇ ਦੇ ਹੋਏ ਸੀਗੇ ਸਮਨਾਂ ਨੂੰ ਹੋਇਆ ਸੀ ਚੈਲੰਜ ਦੇ ਹੋਇਆ ਸੀਗਾ ਸਟੇ ਤੋਂ ਬਾਅਦ ਹਾਈ ਕੋਰਟ ਨੇ ਇਹ ਜਿਹੜੀ ਪਟੀਸ਼ਨ ਸੀ ਉਹ ਕਰ ਦਿੱਤੀ ਸੀ ਖਾਰਜ। ਫਿਰ ਮਾਮਲਾ ਗਿਆ ਸੀ ਸੁਪਰੀਮ ਕੋਰਟ ਚ, ਸੁਪਰੀਮ ਕੋਰਟ ਨੇ ਸਮਨਿੰਗ ਕਰਤੀ ਸੀ ਕੁਐਸ਼ ਹੋਣ ਤੋਂ ਬਾਅਦ ਆਇਆ ਸੀ ਆਰਡਰ ਦਸੰਬਰ 22 ਦੇ ਵਿੱਚ। ਫਿਰ ਉਸ ਤੋਂ ਬਾਅਦ ਅਪ੍ਰੈਲ 2023 ਦੇ ਵਿੱਚ SIT ਦਾ ਗਠਨ ਕੀਤਾ ਸੀ। SIT ਨੇ ਅੱਜ ਸੁਖਪਾਲ ਸਿੰਘ ਖਹਿਰਾ ਚੁੱਕ ਲਿਆ ਸਾਜਰੇ ਜੀ। ਸੋ ਉਮੀਦ ਕਰਦਾ ਕਿ ਸਾਰੇ ਕੇਸ ਦੀ ਕ੍ਰਿਸਟਲ ਕਲੀਅਰ ਤਸਵੀਰ ਤੁਹਾਡੇ ਸਾਹਮਣੇ ਬਣ ਗਈ ਹੋਵੇਗੀ। ਸੋ ਇਸ ਤਰ੍ਹਾਂ ਇਹ ਮਾਮਲਾ ਚੱਲਿਆ ਸਾਲਾਂ ਬੱਧੀ। ਅੱਛਾ, ਹੁਣ ਅੱਜ ਜੋ ਹੋਇਆ, ਚੁੱਕਿਆ ਗਿਆ। ਸੁਖਪਾਲ ਸਿੰਘ ਖਹਿਰਾ ਦਾ ਦੋਸ਼ ਹੈ ਕਿ ਸਵੇਰੇ ਤੜਕੇ ਮੇਰੇ ਬੈਡਰੂਮ ਚ ਆ ਵੜੇ ਆ, ਕੋਈ ਗ੍ਰਿਫਤਾਰੀ ਦਾ ਵਾਰੰਟ ਨਹੀਂ ਦਿਖਾਇਆ। ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਆ ਕਿ ਜੋ ਵੀ ਕੀਤਾ ਕਾਇਦੇ ਚ ਕੀਤਾ, ਇਹ ਡਰੱਗ ਤਸਕਰਾਂ ਦੇ ਨਾਲ ਰਲਿਆ। ਦੋਸ਼ ਉਸ ਵੇਲੇ 2015 ਚ ਇਹ ਲੱਗੇ ਸਨ ਕਿ ਜਿਹੜਾ ਬੰਦਾ ਗੁਰਦੇਵ ਫੜਿਆ ਗਿਆ, ਜਿਹੜਾ ਢਿਲਵਾ ਮਾਰਕੀਟ ਕਮੇਟੀ ਦਾ ਚੇਅਰਮੈਨ ਸੀਗਾ, ਉਹਨੂੰ ਇਹਦੇ PA ਦੇ ਨੰਬਰ ਤੋਂ 64 ਵਾਰ ਕਾਲ ਹੋਈ ਆ 27 ਫਰਵਰੀ 2015 ਤੋਂ ਲੈ ਕੇ 8 ਮਾਰਚ 2015 ਤੱਕ। ਜੀ। ਯਾਨੀ ਗ੍ਰਿਫਤਾਰੀ ਤੋਂ ਇੱਕ ਦਿਨ ਪਹਿਲਾਂ ਤੱਕ ਜੋਗਾ ਸਿੰਘ ਨਾਮ ਦਾ ਕੋਈ PA ਸੀ ਜਿਹਦੇ ਨੰਬਰਾਂ ਤੋਂ ਇੱਕ ਕਾਲਿੰਗ ਹੋਈ ਆ। ਬਸ ਇੱਥੋਂ ਹੀ ਇਹ ਕੰਮ ਚੱਲਿਆ। ਤਾਂ ਸੁਖਪਾਲ ਸਿੰਘ ਖਹਿਰਾ ਨੇ ਅੱਜ ਕਿਹਾ ਹਿਰਾਸਤ ਦੇ ਵਿੱਚ ਕਿ ਉਹਨੇ ਇੱਕ ਵਾਰ ਮੈਨੂੰ ਫੋਨ ਜ਼ਰੂਰ ਕੀਤਾ ਤੇ ਮੈਂ ਆਖਿਆ ਗੁਰਦੇਵ ਮੈਨੂੰ ਇਸ ਤੋਂ ਬਾਅਦ ਫੋਨ ਨਾ ਕਰੀ, ਤੇਰੇ ਤੇ FIR ਹੋ ਗਈ ਆ, ਤੂੰ ਤੇ ਫਸਣਾ ਹੀ ਫਸਣਾ, ਮੈਨੂੰ ਫਸਾਏਗਾ। ਕਹਿੰਦਾ ਕਿਉਂਕਿ ਮੈਂ ਨੁਮਾਇੰਦਾ ਸੀਗਾ ਤਾਂ ਮੈਨੂੰ ਉਹਨੇ ਕਾਲ ਕੀਤੀ ਆ, ਮੈਂ ਕਿਹੜਾ ਮੁੱਕਰਦਾ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਸਾਰੀਆਂ ਹੋਈਆਂ ਨੇ, ਉਸ ਤੋਂ ਬਾਅਦ ਦੇਖੋ ਕਾਂਗਰਸ ਦੇ ਲੀਡਰ ਅਪੋਜ਼ ਕਰ ਰਹੇ ਨੇ, ਵਿਰੋਧ ਕਰ ਰਹੇ ਨੇ, ਇੱਥੋਂ ਤੱਕ ਕਿ ਖੜਗੇ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਮਤਲਬ ਕਿ ਇਸ ਵੇਲੇ ਜਿਹੜਾ ਇਹਨਾਂ ਦਾ ਗੱਠਜੋੜ ਇੰਡੀਆ, ਉਹਦੇ ਤੇ ਵੀ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਗ੍ਰਿਫਤਾਰੀ ਬਹੁਤ ਵੱਡੀ ਗ੍ਰਿਫਤਾਰੀ ਆ। 2 ਦਿਨ ਦਾ ਰਿਮਾਂਡ ਇਸ ਕਰਕੇ ਮਿਲਿਆ, ਕੋਰਟ ਚ ਪੇਸ਼ ਕੀਤਾ ਗਿਆ। ਹੁਣ 2 ਦਿਨ ਦੇ ਰਿਮਾਂਡ ਤੋਂ ਬਾਅਦ ਸ਼ਾਇਦ ਫਿਰ ਰਿਮਾਂਡ ਮੰਗਿਆ ਜਾਏਗਾ। ਹੋ ਸਕਦਾ ਹੈ ਜੱਜ ਸਾਹਿਬ ਨਾ ਦੇਣ ਰਿਮਾਂਡ ਤੇ ਉਸ ਤੋਂ ਬਾਅਦ ਇੱਕ ਅਨਿਸ਼ਚਿਤ ਸਮੇਂ ਵਾਸਤੇ ਸੁਖਪਾਲ ਸਿੰਘ ਖਹਿਰਾ ਦੀ ਜੇਲ੍ਹ ਦੀ ਬ੍ਰੇਕ ਪੱਕੀ ਆ। ਜੀ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਆ ਉਹ ਜਿੱਦਾਂ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਤੈਅ ਸੀ, ਕਿਉਂਕਿ ਖੁਦ ਸੁਖਪਾਲ ਸਿੰਘ ਖਹਿਰਾ ਨੇ ਕੁਝ ਹਫ਼ਤੇ ਪਹਿਲਾਂ ਆਖਿਆ ਸੀਗਾ ਕਿ ਭਗਵੰਤ ਮੇਰੇ ਨਾਲ ਜਾਤੀ ਤੌਰ ਤੇ ਰੰਜ ਕੱਢ ਰਿਹਾ। ਇਹਨੇ ਆਪਣੇ ਅਫਸਰਾਂ ਨੂੰ ਕਹਿ ਰੱਖਿਆ ਕਿ ਕਿਸੇ ਵੀ ਤਰੀਕੇ ਨਾਲ ਮੈਨੂੰ ਨਹੀਂ ਪਤਾ, ਸੁਖਪਾਲ ਖਹਿਰੇ ਨੂੰ ਅੰਦਰ ਮਾਰੋ। ਤੇ ਵੈਸੇ
ਤਕਰੀਬਨ ਸੰਕੇਤਕ ਤੌਰ ਤੇ ਕਹਿ ਲਓ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ। ਸੋ ਅੱਜ ਗ੍ਰਿਫਤਾਰੀ ਹੋਈ ਆ ਸੁਖਪਾਲ ਸਿੰਘ ਖਹਿਰਾ ਦੀ। ਸੁਖਪਾਲ ਸਿੰਘ ਖਹਿਰਾ ਨੇ ਗ੍ਰਿਫਤਾਰੀ ਵੇਲੇ ਕਾਫੀ ਵਿਰੋਧ ਕੀਤਾ। ਇੱਕ ਲਾਈਵ ਵੀ ਹੋਇਆ 9 ਮਿੰਟ 58 ਸੈਕਿੰਡ ਦਾ, ਜਿੱਥੋਂ ਲੋਕਾਂ ਨੂੰ ਪਤਾ ਲੱਗਿਆ। ਸੋ ਸੁਖਪਾਲ ਖਹਿਰਾ ਦੇ ਹੱਕ ਦੇ ਵਿੱਚ ਬਹੁਤ ਸਾਰੀ ਤੁਸੀਂ ਸਪੋਰਟ ਦੇਖ ਸਕਦੇ ਹੋ, ਕਿਉਂਕਿ ਲੋਕ ਕਹਿੰਦੇ ਆ ਕਿ ਜਿਹੜਾ ਵੀ ਬੋਲਦਾ ਹੈ ਉਹਦੀ ਸੰਘੀ ਨੱਪ ਦਿੱਤੀ ਜਾਂਦੀ ਹੈ। ਪਹਿਲਾਂ ਸੁਖਪਾਲ ਖਹਿਰਾ ਨੂੰ ਅਕਾਲੀ ਕਾਂਗਰਸ ਸੀ, ਫਿਰ ਹੁਣ ਆਮ ਆਦਮੀ ਪਾਰਟੀ ਜਿਹੜੀ ਉਹ ਟਿਕਣ ਨਹੀਂ ਦੇ ਰਹੀ। ਦੂਸਰੇ ਪਾਸੇ ਇਹ ਕਹਿ ਰਿਹਾ ਕਿ ਅਸੀਂ ਕਿਸੇ ਨੂੰ ਨਹੀਂ ਛੱਡਣਾ, ਚਾਹੇ ਕੋਈ ਗੱਠਜੋੜ ਦਾ ਹੋਵੇ ਤੇ ਚਾਹੇ ਕੋਈ ਵਿਰੋਧੀ ਧਿਰ ਦਾ ਹੋਵੇ। ਚਿੱਟੇ ਵਾਲੇ ਮਾਮਲੇ 'ਚ ਤੇ ਕੰਮ ਇਸ ਤਰ੍ਹਾਂ ਹੀ ਚੱਲੇਗਾ, ਇਸ ਤਰ੍ਹਾਂ ਹੀ ਦਬਾ ਗਿਆ ਸੀ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ। ਐਸਐਸਪੀ ਕਹਿ ਰਿਹਾ, ਕਹਿੰਦੇ ਦੋਸ਼ਾਂ ਦਾ ਜਵਾਬ ਮੈਂ ਨਹੀਂ ਦੇਣਾ, ਵੱਡੇ ਅਧਿਕਾਰੀ ਦੇਣਗੇ। ਮਿਲ ਗਿਆ ਜਵਾਬ ਜੀ, ਮਿਲ ਗਿਆ। ਐਸਐਸਪੀ ਸਾਹਿਬ ਨੂੰ ਬਦਲ ਹੀ ਦਿੱਤਾ ਇਹਨਾਂ ਨੇ ਅੱਜ। ਅੱਛਾ। ਦੇਖੋ ਇਹ ਐਸਐਸਪੀ ਉਹ ਐਸਐਸਪੀ ਆ ਜਿਹਦੇ ਤੇ ਇਹ ਸਰਕਾਰਾਂ ਮਾਣ ਕਰਦੀਆਂ ਸੀ। ਗੁਰਮੀਤ ਸਿੰਘ ਚੌਹਾਨ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵਿੱਚ ਸਭ ਤੋਂ ਕਾਬਲ ਅਫਸਰ ਚੁਣ ਕੇ ਲਾਇਆ। ਸਰਹੱਦੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਉਹਦੇ ਸਰਹਾਲੀ ਆਰਪੀਜੀ ਅਟੈਕ ਸੀ ਜਿਹੜਾ ਟ੍ਰੇਸ ਕਰਤਾ ਸੀਗਾ। ਮੁੰਡੇ ਫੜ ਲਏ ਸੀ, ਜਿੰਨੇ ਨਾਬਾਲਗ ਮੁੰਡੇ ਸੀ ਉਹਨਾਂ ਚੋਂ ਜਿਹੜੇ ਤੇ ਜ਼ਿਆਦਾ ਕਸੂਰਵਾਰ ਸੀਗੇ ਉਹਨਾਂ ਨੂੰ ਤੇ ਭਾਵੇਂ ਮਾੜਾ ਮੋਟਾ ਕੀਤਾ ਹੋਵੇ, ਤੇ ਬਾਕੀ ਸਾਰੇ ਨਾਬਾਲਗ ਮੁੰਡਿਆਂ ਨੂੰ ਛੱਡ ਦਿੱਤਾ ਗਿਆ ਸੀਗਾ ਕਿ ਅਸੀਂ ਜ਼ਿੰਦਗੀ ਖਰਾਬ ਨਹੀਂ ਕਰਨੀ, ਚਲੋ ਪਹਿਲੀ ਗਲਤੀ ਅਸੀਂ ਛੱਡ ਦਿੰਨੇ ਆ ਜੀ। ਸੋ ਉਹ ਸਰਹਾਲੀ ਥਾਣੇ ਦੇ ਵਿੱਚ ਹੋਇਆ ਸੀਗਾ ਅਟੈਕ, ਸਭਨਾਂ ਨੂੰ ਯਾਦ ਹੋਏਗਾ। ਤਾਂ ਮਤਲਬ ਕਿ ਜਿਸ ਅਫਸਰ ਦੀ ਇਹ ਰੱਜ ਕੇ ਸਲੌਤ ਕਰਦੇ ਸਨ, ਉਸ ਅਫਸਰ ਨੇ ਇਹਨਾਂ ਦੇ ਵਿਧਾਇਕ ਦੇ ਭਣਵਈਏ ਨੂੰ ਜਦੋਂ ਮਾਈਨਿੰਗ ਦੇ ਕੇਸ ਦੇ ਵਿੱਚ ਨੱਪਿਆ ਤੇ ਇਹਨਾਂ ਦੀਆਂ ਤੇ ਚੜ ਮੱਚੀਆਂ। ਵਿਧਾਇਕ ਕਹਿੰਦਾ ਲੀੜੇ ਲਾ ਕੇ ਆ ਜਾ, ਵਰਦੀ ਲਾ ਕੇ ਆ ਜਾ, ਜਿਸ ਤਰ੍ਹਾਂ ਭੁੱਲਣਾ ਹੁੰਦਾ। ਪਤਾ ਨਹੀਂ ਕੀ ਇਹਨਾਂ ਦੇ ਅੰਦਰ ਕੀ ਚੱਲਦਾ। 5 ਕੇਸ ਖੁਦ ਵਿਧਾਇਕ ਤੇ ਰਜਿਸਟਰਡ ਨੇ ਹਜ਼ੂਰ ਜੀ, ਜਿਹਦੇ ਚ ਇੱਕ ਐਸੀ ਕੁੜੀ ਦੀ ਜਿਹੜੀ ਕੁੱਟਮਾਰ ਹੋਈ ਸੀਗੀ, ਜਿਹਦੀ ਵੀਡੀਓ ਵਾਇਰਲ ਹੋਈ ਸੀ ਅਕਾਲੀ ਦਲ ਦੇ ਰਾਜ ਚ ਹਾਂਜੀ ਸਮੇਤ ਉਸਦੇ। ਸੋ ਗੱਲ ਇਹ ਹੈ ਕਿ ਉਹ ਕਹਿੰਦੇ ਜੀ ਮੇਰੇ ਭਣਵਈਏ ਤੇ ਧੱਕੇ ਨਾਲ ਇਹਨਾਂ ਨੇ ਕੇਸ ਪਾਇਆ, ਨਜਾਇਜ਼ ਕੀਤਾ। ਤੇ ਜਦੋਂ ਹਾਈ ਗੱਲ ਸੁਖਪਾਲ ਸਿੰਘ ਖਹਿਰੇ ਹੋਰੀ ਕਹਿੰਦੇ ਆ, ਉਦੋਂ ਕਹਿੰਦੇ ਨਹੀਂ ਪੁਲਿਸ ਨਜਾਇਜ਼ ਕਰ ਹੀ ਨਹੀਂ ਸਕਦੀ। ਜਦੋਂ ਸਸੋਦੀਆ ਚੁੱਕਦੇ ਉਦੋਂ ਕਹਿੰਦੇ ਕ੍ਰਾਂਤੀਕਾਰੀ ਲੀਡਰ ਅੰਦਰ ਹੋ ਗਿਆ। ਜਦੋਂ ਜੈਨ ਫੜ ਕੇ ਸੁੱਟਦੇ ਆ ਕਹਿੰਦੇ ਕਿ ਐਡਾ ਸਿਆਸਤ ਦਾ ਇਮਾਨਦਾਰ ਮੁਜੱਸਮਾ ਰਗੜ ਕੇ ਰੱਖ ਦਿੱਤਾ ਇਹਨਾਂ ਦੇਸ਼ ਨੂੰ ਘਾਟਾ। ਬੰਗਲੇ ਦੀ ਜਾਂਚ ਸੀਬੀਆਈ ਸ਼ੁਰੂ ਕਰਦੀ ਹੈ ਤੇ ਕਹਿੰਦੇ ਆ ਕਿ ਵਾਲੀ ਦੇਸ਼ ਨੂੰ ਬਦਲਣ ਵਾਲੇ ਤੇ ਹੁਣ ਸਕੰਜਾ ਕੱਸਣ ਨੂੰ ਫਿਰਦੇ ਆ ਕੇਜਰੀਵਾਲ। ਤੇ ਜੇ ਵਿਰੋਧੀ ਧਿਰ ਦਾ ਇੱਥੋਂ ਤੱਕ ਕਿ ਜੇ ਆਪਦੇ ਵਿਧਾਇਕ ਦੇ ਭਣਵਈਏ ਨੂੰ ਅਗਲਿਆਂ ਨੇ ਨੱਪਿਆ, 9 ਟਿੱਪਰ, 1 ਇਨੋਵਾ, ਕੁਛ ਮੋਟਰਸਾਈਕਲ ਜੀ, ਸਾਰਾ ਕੁਝ ਉਤੋਂ ਫੜਿਆ ਤੇ ਕਹਿੰਦੇ ਜੀ ਨਹੀਂ ਉਹ ਐਸਐਸਪੀ ਤੇ ਕਈ ਪ੍ਰਕਾਰ ਦੇ ਦੋਸ਼ ਲਾ ਦਿੱਤੇ। ਜੇ ਦੋਸ਼ ਲੱਗੇ ਆ ਚਲੋ ਮੰਨ ਲਿਆ ਦੋਸ਼ ਸੱਚੇ ਆ, ਇਹਦਾ ਮਤਲਬ ਇਹ ਹੈ ਕਿ ਫਿਰ ਜਿਹੜੇ ਲੋਕ ਪਿੱਟਦੇ ਆ ਕਿ ਹੇਠਾਂ ਕਰਪਸ਼ਨ ਵੀ ਚੱਲਦੀ ਆ, ਪੁਲਿਸ ਦਾ ਡੰਡਾ ਵੀ ਚੱਲਦਾ, ਸਾਰਾ ਕੁਝ ਚੱਲਦਾ, ਉਹ ਸਹੀ ਨੇ, ਫਿਰ ਇਹ ਮੰਨ ਜਾਓ ਕਿਸੇ ਪਾਸੇ ਤੇ ਖੜ ਜਾਓ। ਕਿਉਂ ਦੋਗਲਾ ਪੈਮਾਨਾ ਰੱਖਿਆ ਜੇ ਕਿਸੇ ਪਾਸੇ ਤੇ ਖਲੋ ਜਾਓ। ਏਡੇ ਦੋਗਲੇ ਨੇ ਸੁਖਪਾਲ ਸਿੰਘ ਖਹਿਰੇ ਤੇ ਜਦੋਂ ਪਹਿਲਾਂ ਸਮਨਿੰਗ ਹੋਈ ਤੇ ਭਗਵੰਤ ਮਾਨ ਨੇ ਆਖਿਆ ਸਾਡਾ ਸਾਰਾ ਅਸੀਂ ਲਾਣਾ ਬਾਣਾ ਸੁਖਪਾਲ ਸਿੰਘ ਖਹਿਰਾ ਦੇ ਨਾਲ ਆ, ਇਹ ਕੇਸ ਹੀ ਫਰਜ਼ੀ ਆ, ਅਸੀਂ ਇੰਟਰਨਲ ਜਾਂਚ ਪੜਤਾਲ ਵੀ ਕਰਾਈ ਹੈ। ਅੱਜ ਦੋਗਲਾਪਣ ਇਹ ਇਸ ਇੰਤਹਾ ਤੇ ਕਹਿੰਦੇ ਦੱਸ ਕਰੇ ਤੁਸੀਂ ਉਧਰ ਦੋਗਲੇ ਸੀ, ਉਧਰ ਗਲਤ ਸੀ ਜਾਂ ਅੱਜ ਗਲਤ ਹੋ ਜੀ। ਤਾਂ ਗੱਲ ਇਹ ਆ ਕਿ ਦੋਗਲੇਪਣ ਦੀ ਰਾਜਨੀਤੀ 'ਚ ਇੰਤਹਾ ਹੁੰਦੀ ਹੈ। ਮੈਂ ਫੈਕਚੁਅਲੀ ਗੱਲ ਕਰਦਾ ਪਿਆ ਕਿ ਸੁਖਪਾਲ ਸਿੰਘ ਖਹਿਰਾ ਦਾ ਜਦੋਂ ਇਹ ਸਾਰਾ ਮਾਮਲਾ ਚੱਲਿਆ ਸੀ ਤੇ ਇੱਕ ਆਡੀਓ ਕੱਢ ਲਿਆ ਸਨ ਬੈਸ, ਆਡੀਓ ਉਹਨਾਂ ਨੇ ਵਾਇਰਲ ਕੀਤੀ। ਫਿਰ ਉਸ ਤੋਂ ਬਾਅਦ ਵੀਪੀ ਸਿੰਘ ਬਦਨੌਰ ਹੁੰਦੇ ਸੀ ਗਵਰਨਰ ਜੀ ਜੀ, ਤੇ ਇਹਨਾਂ ਦੇ ਸਾਰੇ ਵਿਧਾਇਕਾਂ ਚੋਂ ਕਈ ਵਿਧਾਇਕ ਉੱਥੇ ਜਾ ਕੇ ਮੈਮੋਰੰਡਮ ਦੇ ਕੇ ਆਏ ਸਨ ਸੁਖਪਾਲ ਖਹਿਰਾ ਦੇ ਹੱਕ 'ਚ ਕਿ ਹਾਈ ਕੋਰਟ ਦੇ ਵਿੱਚ ਇੱਕ ਜੱਜ ਨੇ ਪੈਸੇ ਲੈ ਕੇ ਇਹ ਜਿਹੜੀ ਪਟੀਸ਼ਨ ਖਾਰਜ ਕੀਤੀ ਹੈ। ਇੱਥੋਂ ਤੱਕ ਫੈਕਚੁਅਲੀ ਗੱਲਾਂ ਨੇ। ਗੱਲ ਇਹ ਹੈ ਕਿ ਹੁਣ ਜੇ ਤੁਹਾਡੇ ਐਸਐਸਪੀ ਇਸ ਤਰ੍ਹਾਂ ਦੇ ਪੈਸੇ ਲੈਂਦੇ ਚੋਰਾਂ ਨਾਲ ਰਲੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ, ਤੇ ਫਿਰ ਬਦਲਿਆ ਕੀ ਉਹ ਵੀ ਤੇ ਦੱਸ ਦਿਓ ਜੀ। ਬਦਲੇ ਇਹੋ ਕੁਰਸੀਆਂ ਤੋਂ ਸਰੀਰ ਬਦਲ ਗਏ ਨੇ। ਬਿਲਕੁਲ। ਤੇ ਗੱਲ ਇਹ ਆ ਕਿ ਹੁਣ ਇਹ ਜਿਹੜਾ ਸਾਰਾ ਕੁਝ ਚੱਲਦਾ ਪਿਆ ਉਹਦੇ 'ਚ ਇਹ ਵੀ ਐਸਐਸਪੀ ਬਦਲ ਦਿੱਤਾ। ਮੁਕਤਸਰ ਵਾਲਾ ਐਸਐਸਪੀ ਵਧੀਆ ਕੰਮ ਕਰਦਾ ਸੀ, ਉਹ ਵੀ ਚੱਕ ਕੇ ਬਦਲ ਦਿੱਤਾ ਅੱਜ। ਯਾਨੀ ਇੰਨਾ ਅੰਡਰ ਪ੍ਰੈਸ਼ਰ ਨੇ ਕਿ ਜਿੱਥੇ ਵੀ 4 ਬੰਦੇ ਦੱਬ ਕੇ ਪੋਸਟਾਂ ਪਾ ਦਿੰਦੇ ਇਹਨਾਂ ਦੇ ਹੱਕ ਦੇ ਵਿੱਚ, ਜਿੱਥੇ ਵੀ ਲੱਗਦਾ ਪੋਲੀਟੀਕਲੀ ਨੁਕਸਾਨ ਹੋਵੇਗਾ ਉੱਥੇ ਚੱਕ ਕੇ ਯੂ ਟਰਨ।
ਜਿਹੜੇ ਅਫਸਰਾਂ ਨੂੰ ਚੁਣ ਕੇ ਲਾਇਆ ਸੀਗਾ ਉਹੀ ਅੱਜ ਬਦਲ ਦਿੱਤੇ ਨੇ। ਫਰੀਦਕੋਟ ਦਾ ਮੈਨੂੰ ਲੱਗਦਾ ਆਈਜੀ ਵੀ ਬਦਲ ਦਿੱਤਾ ਅੱਜ ਜੀ। ਆ ਤਾਂ ਕੋਈ ਚੱਲਦਾ। ਮੁਕਤਸਰ ਜ਼ਿਲ੍ਹੇ ਦੀ ਇੱਕ ਮਿਸਾਲ ਦਿੱਤੀ ਜਾਂਦੀ ਸੀ ਕਿ ਛੋਟੇ ਕ੍ਰਾਈਮ ਵੀ ਘਟੇ, ਸਾਰਾ ਕੁਝ ਘਟਿਆ। ਉਹ ਵਕੀਲ ਇਕੱਠੇ ਹੋਏ, ਵਕੀਲਾਂ ਦਾ ਏਕਾ ਸੀਗਾ, ਉਹ ਜਾਂਦਾ ਪਿਆ ਐਸਐਸਪੀ, ਉਹ ਤੁਰਿਆ ਜਾਂਦਾ। ਸੋ ਗੱਲ ਇਹ ਹੈ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਦਾ ਜੇ ਜਿਹੜੇ ਬੰਦੇ ਨੂੰ ਚੁਣ ਕੇ ਚੋਣਵਾਂ ਜ਼ਿਲ੍ਹਾ ਦਿੱਤਾ ਗਿਆ ਸੀ, ਕੋਈ ਇੱਕ ਵਿਧਾਇਕ ਨੇ ਪੋਸਟ ਪਾਈ ਆ ਉਹ ਬਸ ਨਾਲ ਦੀ ਨਾਲ ਚੱਲਿਆ ਕਿ ਉਹ ਜੀ ਮੇਰੇ ਭਣਵਈਏ ਨਾਲ ਧੱਕਾ ਹੋ ਗਿਆ। ਯਾਨੀ ਤੁਹਾਡੇ ਨਾਲ ਤੁਹਾਡਾ ਅੱਛਾ 9 ਟਿੱਪਰ ਕਿੱਥੋਂ ਲਿਆਈ ਪੁਲਿਸ ਬਈ? ਜੇ ਮੁਕੱਦਮਾ ਗਲਤ ਹੈ ਮੈਨੂੰ ਦੱਸੋ ਪ੍ਰਵੀਨ ਜੀ, ਕਿੱਥੋਂ ਲੋਨ ਲੈ ਕੇ ਲਿਆਈ ਆ 9 ਟਿੱਪਰ? ਜੀ ਜੀ। ਇਹ ਟਿੱਪਰ ਹੈ ਕਿ ਟੀਚਰ ਹੈ ਜੀ? 9 ਟਿੱਪਰ ਪੁਲਿਸ ਆਪਦੇ ਕੋਲ ਕਿੱਥੋਂ ਪਾ ਦੂਗੀ ਮੈਨੂੰ ਦੱਸੋ? ਕੋਈ ਗੱਲਾਂ ਦੇ ਜਵਾਬ ਤੇ ਹੁੰਦੇ ਆ ਐਵੇਂ ਬਸ ਇਹਨਾਂ ਦੇ ਮਗਰ ਜਿਹੜੇ ਲੱਗੇ ਆ ਲੋਕ ਉਹਨਾਂ ਨੇ ਤਾਂ ਮੰਨਣਾ ਕੋਈ ਨਹੀਂ। ਤਾਂ ਗੱਲ ਸਹੀ ਹੈ ਕਿ ਜਿਹੜਾ ਡਬਲ ਸਟੈਂਡਰਡ ਹੈ, ਜੋ ਤੁਹਾਡੀ ਹਿਪੋਕ੍ਰੇਸੀ ਹੈ, ਸਾਰੀ ਉਹ ਬੰਦੇ ਜਾਣਦੇ ਆ ਜਿਹੜੇ ਜਾਗਰੂਕ ਹੈ, ਜਿਹੜੇ ਪਹਿਲਾਂ ਵੀ ਤੁਹਾਨੂੰ ਪੜ੍ਹਦੇ ਰਹੇ, ਫੋਲੋ ਕਰਦੇ ਰਹੇ, ਜਿਹੜੇ ਅੱਜ ਵੀ ਕਰਦੇ ਆ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਨੇ ਲਾਭਪਾਤਰੀਆਂ ਨੂੰ ਪਾਇਆ ਕਹਿੰਦੇ ਤਿੱਗਣਾ ਮੁਆਵਜ਼ਾ। ਦੇਖੋ ਇਹਨਾਂ ਦੇ ਕੋਈ ਪੋਰਟਲ ਪਾਟਲ ਚ ਪੈ ਗਈ ਆ ਗਲਤੀ ਤੇ ਉਹ ਪੋਰਟਲ ਜਿਹੜਾ ਹੈ ਉਹਨੇ ਪਤਾ ਨਹੀਂ ਕੀ ਕੰਮ ਚੱਕ ਦਿੱਤਾ। ਹੋ ਸਕਦਾ ਕੋਈ ਗੜਬੜੀ ਵੀ ਹੋਵੇ, ਕੋਈ ਹੋਰ ਵੀ ਰਫਰੀ ਹੋ ਸਕਦੀ ਆ। ਇਹਦੇ ਵਿੱਚ ਕੀ ਆ ਕਿ ਜਿਹੜੇ ਉਹ ਸਕੂਲਾਂ ਦੇ ਬੱਚੇ ਸੀਗੇ ਲਾਭਪਾਤਰੀ ਸੀ ਵਜ਼ੀਫੇ ਵਾਲੇ, ਉਹਨਾਂ ਨੂੰ ਕਈਆਂ ਨੂੰ ਦੁੱਗਣਾ ਮਿਲ ਗਿਆ, ਕਈਆਂ ਨੂੰ ਤਿੱਗਣਾ ਪੈ ਗਿਆ। ਤੇ ਹੁਣ ਇਹਨਾਂ ਨੇ ਰਿਕਵਰੀ ਦੇ ਹੁਕਮ ਦਿੱਤੇ ਆ ਕਿ 20 ਅਕਤੂਬਰ ਤੱਕ ਰਿਕਵਰੀ ਕਰ ਲਓ ਤੇ ਜਿਨ੍ਹਾਂ ਨੇ ਪੈਸਾ ਕਢਾ ਕੇ ਤੇ ਖਰਚ ਲਿਆ ਹੋਇਆ ਉਹ ਕਿੱਧਰ ਜਾਣਗੇ? ਦੇਖੋ ਨਾ, ਮਹਿਕਮੇ ਵੱਲੋਂ ਪ੍ਰਤੀ ਵਿਦਿਆਰਥੀ ਸਟੇਟ ਸ਼ੇਅਰ ਵਜੋਂ 1400 ਰੁਪਏ ਤੇ ਕੇਂਦਰੀ ਸ਼ੇਅਰ ਜਿਹੜਾ 2100 ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਹੁਣ ਜਿਨ੍ਹਾਂ ਖਾਤਿਆਂ 'ਚ ਇਸ ਤੋਂ ਇਲਾਵਾ 1400 ਰੁਪਏ ਜਾਂ ਫਿਰ 2800 ਰੁਪਏ ਦੀ ਵਾਧੂ ਐਂਟਰੀ ਹੋਈ ਆ ਤੇ ਜੇ ਉਹਨਾਂ ਨੇ ਵਰਤ ਲਏ ਤੇ ਕੌਣ ਫਿਰ ਦੁਬਾਰਾ ਆਪਦੇ ਪੱਲਿਓਂ ਦੇਊਗਾ? ਵੱਡਾ ਸਵਾਲ ਹੈ ਕਿਉਂਕਿ ਬੱਚੇ ਤਾਂ ਗਰੀਬ ਘਰਾਂ ਦੇ ਬੱਚੇ ਆ ਨਾ, ਇਸ ਕਰਕੇ ਇਹਨਾਂ ਦੇ ਹੱਥਾਂ ਪੈਰਾਂ ਦੀ ਪਈ ਹੋਈ ਆ। ਹੁਣ ਰਿਕਵਰੀ ਕਹਿੰਦੇ ਆ 20 ਅਕਤੂਬਰ ਤੱਕ ਕਰਨੀ ਹੈ, ਪਰ ਇਹ ਗਲਤੀ ਆ ਜਾਂ ਕੋਈ ਹੋਰ ਘਾਲ ਮਾਲ ਆ, ਇਹਦੀ ਵੀ ਇਨਕੁਆਇਰੀ ਜਿਹੜੀ ਆ ਉਹ ਚੰਗੀ ਤਰ੍ਹਾਂ ਤਸੱਲੀ ਬਖਸ਼ ਹੋ ਜਾਣੀ ਚਾਹੀਦੀ ਆ। ਵੈਸੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਇਹਦੇ ਤੇ ਇਨਕੁਆਇਰੀ ਜਿਹੜੀ ਆ ਉਹ ਖੋਲ ਦਿੱਤੀ ਆ, ਜਾਂਚ ਪੜਤਾਲ ਦੇ ਹੁਕਮ ਦਿੱਤੇ ਨੇ। ਜੀ। ਤੇ ਗੱਲ ਕਰੀਏ ਮਿੰਟੂ ਜੀ, ਇੱਕ ਬੰਦਾ ਕਹਿੰਦੇ ਅਣਗਿਣਤ ਚੀਜ਼ਾਂ ਹੀ ਖਾ ਗਿਆ, ਆਪਰੇਸ਼ਨ ਕਰਕੇ ਮਸਾਂ ਜਾਨ ਬਚਾਈ ਹੈ। ਆ ਪਤਾ ਨਹੀਂ ਇਹਨੂੰ ਕੀ ਹੋਇਆ ਸੋ ਕਿਤੇ ਦੱਬੀ ਆਇਆ ਸਾਰਾ ਕੁਝ। ਇਹ ਆਪਰੇਸ਼ਨ ਹੋਇਆ ਮੋਗੇ ਦੇ ਵਿੱਚ ਜੀ। ਇੱਥੇ ਲਾਗਲੇ ਪਿੰਡ ਦਾ ਕੋਈ ਰਹਿਣ ਵਾਲਾ ਸੀਗਾ, ਕੁਲਦੀਪ ਸਿੰਘ ਦਾ ਨਾਂ ਆ, ਤੇ ਇਹਦੇ ਢਿੱਡ ਚੋਂ ਏਅਰਫੋਨਸ ਨਿਕਲੇ ਆ। ਆ ਜਿਹੜੇ ਡੂਡੀਆਂ ਜਾਂ ਲਾਈ ਫਿਰਦੇ ਆ, ਰੱਖੜੀਆਂ, ਕਿੱਲ, ਨਟਵਰਲਡ, ਵਾਸ਼ਰਾਂ ਜਿੱਦਾਂ ਹੁੰਦੀਆਂ, ਲੋਕਟ, ਪੇਚ, ਇਹੋ ਜਿਹਾ ਸਮਾਨ ਨਿਕਲਿਆ। ਉਹ ਢੇਰ ਲੱਗਾ ਪਿਆ। ਫੋਟੋ ਅੱਜ ਅਖਬਾਰ 'ਚ ਮੈਂ ਦੇਖ ਕੇ ਮੈਂ ਕਿਹਾ ਤੇਰਾ ਭਲਾ ਹੋ ਜੇ, ਤੂੰ ਤੇ ਅੰਦਰ ਹੀ ਗੋਦਾਮ ਬਣਾਈ ਬੈਠਾ ਸੈਂ। ਉਹ ਜਦੋਂ ਹੁਣ ਤਕਲੀਫ ਜ਼ਿਆਦਾ ਹੋਈ ਆ ਉੱਥੇ ਹਸਪਤਾਲ ਖੜਿਆ ਤਾਂ ਫਿਰ ਉਹ ਜਿਹੜੇ ਡਾਕਟਰ ਆ ਜਿਨ੍ਹਾਂ ਨੇ ਆਪਰੇਟ ਕੀਤਾ, ਬਚਾ ਤੇ ਲਿਆ ਨੇ, ਉਹ ਡਾਕਟਰ ਵਿਸ਼ਵਨੂਰ ਕਾਲੜਾ ਦੱਸਣ ਡਿਆ ਸੀ, ਬੜਾ ਉਹੀ ਮਸ਼ਹੂਰ ਡਾਕਟਰ ਆ। ਇੱਕ ਹੋਰ ਹੈ ਸਰਜਨ ਅਨੂਪ ਹਾਂਡਾ, ਉਹ ਕਹਿੰਦੇ ਕਿ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ ਸੂਰ ਅਸੀਂ ਇਸ ਤਰ੍ਹਾਂ ਦਾ ਬੰਦਾ। ਛੱਡਿਆ ਹੀ ਕੱਖ ਨਹੀਂ, ਛੱਡਿਆ ਹੀ ਕੱਖ ਨਹੀਂ। ਜੇ ਢਿੱਡ ਵੱਡਾ ਹੁੰਦਾ ਤੇ ਗਾਡਰ ਵੀ ਖਾ ਜਾਂਦਾ ਸ਼ਾਇਦ। ਤਾਂ ਇੰਨਾ ਸਮਾਨ ਅੰਦਰ ਟੇਬਲ ਭਰਿਆ ਪਿਆ, ਏਦਾਂ ਲੱਗਦਾ ਜਿਵੇਂ ਕਿਸੇ ਤਗੜੇ ਚੋਰ ਨੂੰ ਫੜ ਕੇ ਉਹਦੇ ਤੋਂ ਰਿਕਵਰੀ ਕੀਤੀ ਹੁੰਦੀ ਜੀ। ਤਾਂ ਹੁਣ ਉਹਨਾਂ ਨੇ ਕਿਹਾ ਕਿ ਭਾਈ ਅਸਰ ਜਿਹੜਾ ਹੈ ਉਹ ਗੁਰਦਿਆਂ ਤੇ ਹੋ ਗਿਆ, ਡਾਇਲਿਸਿਸ ਕਰਨੀ ਪਊਗੀ, ਵੈਂਟੀਲੇਟਰ ਤੇ ਲਾਇਆ, ਬੰਦਾ ਤੇ ਬਚ ਗਿਆ। ਹੁਣ ਜਿਹੜੇ ਘਰ ਵਾਲੇ ਕਹਿੰਦੇ ਨੀਂਦ ਨਹੀਂ ਸੀ ਆਉਂਦੀ, ਬੁਖਾਰ ਜਿਹਾ ਰਹਿਣ ਲੱਗ ਪਿਆ, ਫਿਰ ਪੇਟ ਦਰਦ, ਯਾਨੀ ਇੱਥੋਂ ਤੱਕ ਜਦੋਂ ਕਹਾਣੀ ਵਿਗੜੀ ਤੇ ਫਿਰ ਲੈ ਕੇ ਆਏ ਨੇ। ਹੁਣ ਪਰਿਵਾਰ ਵਾਲੇ ਕਹਿੰਦੇ ਕਿ ਸਾਨੂੰ ਤੇ ਪਤਾ ਹੀ ਨਹੀਂ ਕਿ ਇਹ ਕੁਛ ਖਾਈ ਗਿਆ ਨਿਕਲੀ ਗਿਆ ਜੀ। ਪਰ ਇਹਦਾ ਜਿਹੜਾ ਕਾਰਨ ਆ ਨਾ, ਦੱਸਦੇ ਕੋਈ ਦੀ ਸ਼ਾਦੀ ਨਹੀਂ ਹੋਈ ਸੀ, ਉਹ ਬੰਦਾ ਅੰਦਰ ਥੋੜਾ ਜਿਹਾ ਇਸ ਚੀਜ਼ ਨੂੰ ਲੈ ਕੇ ਚਿੰਤਤ ਸੀ। ਤੇ ਆਹ ਜਿਹੜੀਆਂ ਚੀਜ਼ਾਂ ਨੇ ਐਵੇਂ ਲੋਕ ਕਹਿ ਦਿੰਦੇ ਆ ਸਾਡੇ ਗੁੰਮ ਹੋ ਗਿਆ, ਇਹ ਚਿੰਤਾ ਕਰਦਾ। ਅਸਲ 'ਚ ਇਹ ਇੱਕ ਮਾਨਸਿਕ ਰੋਗ ਹੁੰਦਾ ਜਿਹੜਾ ਇੱਥੇ ਇੰਡੀਆ 'ਚ 10 ਦੇ ਵਿੱਚੋਂ ਮੇਰਾ ਅੰਦਾਜ਼ਾ ਮੋਟੇ ਤੌਰ ਤੇ ਕਿ ਘੱਟੋ ਘੱਟ 4-5 ਨੂੰ ਤੇ ਹੈਗਾ ਜੀ। ਉਹਨੇ ਕਦੋਂ ਆਤਮਘਾਤੀ ਬਣ ਜਾਣਾ, ਕਦੋਂ ਉਹਨੇ ਕਿਸੇ ਦਾ ਕਾਲ ਬਣ ਜਾਣਾ, ਕੋਈ ਪਤਾ ਨਹੀਂ ਹੈਗਾ ਜੀ, ਕੋਈ ਪਤਾ ਨਹੀਂ ਹੈਗਾ। ਸੋ ਸਾਡੀ ਸਟੂਡੈਂਟਸ ਦੀ ਸੁਸਾਈਡ ਦਰ ਦੇਖ ਲਓ, ਉਹ ਤਕਰੀਬਨ 6-7 ਸਾਲਾਂ ਦੇ ਵਿੱਚ 40% ਵੱਧ ਗਈ ਹੈ ਜੀ। ਨਹੀਂ ਤਾਂ ਸਟੂਡੈਂਟ ਤੇ ਇਸ ਤਰ੍ਹਾਂ ਖੁਦਕੁਸ਼ੀ ਕਰਦੇ ਹੀ ਨਹੀਂ ਛੇਤੀ ਕੀਤਾ। ਸੋ ਇਹ ਮਾਮਲਾ ਸਟ੍ਰੈਸ ਨਾਲ ਜੁੜਦਾ, ਮਾਨਸਿਕ ਰੋਗਾਂ ਨਾਲ ਜੁੜਦਾ, ਐਂਜ਼ਾਈਟੀ ਹੁੰਦੀ ਹੈ ਜਿਹੜੀ, ਇਹ ਸਾਰੀਆਂ ਚੀਜ਼ਾਂ ਨੇ। ਇਹ ਹੁਣ ਰੋਗ ਪਿੰਡਾਂ ਤੱਕ ਪਹੁੰਚਿਆ ਪਿਆ। ਇਸ ਗੱਲ ਨੂੰ ਕੋਈ ਤਸਲੀਮ ਕਰੇ ਜਾਂ ਨਾ ਕਰੇ, ਇਹ ਰੋਗ ਬਹੁਤ ਵੱਡੇ ਪੱਧਰ ਤੇ ਘਰਾਂ 'ਚ ਹੈਗਾ ਵਾ।
ਜੀ। ਤੇ ਮਿੰਟੂ ਜੀ, ਜਸਟਿਨ ਟਰੂਡੋ ਨੇ ਇੱਕ ਨਾਜ਼ੀ ਬੰਦੇ ਦਾ ਸਨਮਾਨ ਕੀਤਾ ਸੀਗਾ ਤੇ ਹੁਣ ਉਹਨੇ ਕੈਨੇਡੀਅਨ ਪਾਰਲੀਮੈਂਟ ਤੋਂ ਮਾਫੀ ਮੰਗੀ ਹੈ ਜੀ। ਜਸਟਿਨ ਟਰੂਡੋ ਨੂੰ ਵੀ ਮੈਨੂੰ ਲੱਗਦਾ ਕਿ ਨਾ ਕਰਨ ਦੀ ਨਾ ਸਹੁੰ ਹੀ ਖਾਧੀ ਆ, ਟੱਕੇ ਨਹੀਂ ਬੈਠਣਾ, ਕੋਈ ਨਾ ਕੋਈ ਪੰਗਾ ਜਿਹੜਾ ਸਹੇੜੀ ਰੱਖਣਾ। ਦੇਖੋ ਗੱਲ ਇਹ ਆ ਕਿ ਜਸਟਿਨ ਟਰੂਡੋ ਨੇ ਜਿਹੜੀ ਮਾਫੀ ਮੰਗੀ ਆ, ਪਹਿਲੀ ਗੱਲ ਨਾ ਉਹ ਲਿਆ ਕੇ ਹੁੰਕਾ ਨੂੰ ਉੱਥੇ ਬਿਠਾ ਦਿੱਤਾ ਪਾਰਲੀਮੈਂਟ ਦੇ ਵਿੱਚ, ਹਾਊਸ ਆਫ ਕਾਮਨਸ ਦੇ ਵਿੱਚ, ਤੇ ਉਹਨੂੰ 2 ਵਾਰੀ ਸਟੈਂਡਿੰਗ ਓਵੇਸ਼ਨ ਜਿਹੜਾ ਕਹਿੰਦੇ ਆ ਨੂੰ ਉਹ ਦਿੱਤਾ ਗਿਆ, ਤਾੜੀਆਂ ਮਰਵਾਈਆਂ ਗਈਆਂ, ਬੱਲੇ 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 ਹੋ ਗਈ, ਬੱਲੇ ਬੱਲੇ ਬਈ ਇਹ ਤੇ ਬੜਾ ਘੈਂਟ ਫਾਈਟਰ ਸੀ। ਦਰਅਸਲ ਜ਼ੈਲੈਂਸਕੀ ਵੀ ਉੱਥੇ ਖਲੋਤਾ ਸੀ, ਜ਼ੈਲੈਂਸਕੀ ਖੁਦ ਯਹੂਦੀ ਹੈ ਤੇ ਉਹ ਤੇ ਨਾਜ਼ੀਆਂ ਲਈ ਲੜਦਾ ਰਿਹਾ, ਮਤਲਬ ਕਿ ਉਹ ਹਿਟਲਰ ਦੀ ਫੌਜ ਲਈ ਲੜਦਾ ਸੀਗਾ। ਦੇਖੋ ਇਹਨਾਂ ਦੀਆਂ ਕਰਤੂਤਾਂ ਜੀ। ਉਹਦੇ ਜਦੋਂ ਯਹੂਦੀਆਂ ਦੇ ਇੱਕ ਮਨੁੱਖੀ ਅਧਿਕਾਰ ਸੰਗਠਨ ਨੇ ਰੌਲਾ ਪਾਇਆ ਕਿ ਜਿਹੜੇ ਬੰਦਿਆਂ ਨੇ ਯਹੂਦੀਆਂ ਦਾ ਬਈ ਵਿਨਾਸ਼ ਕਰਨ ਤੱਕ ਕੰਮ ਕੀਤਾ, ਤੁਸੀਂ ਉਹਨਾਂ ਨੂੰ ਲਿਆ ਕੇ ਕੈਨੇਡਾ ਵਰਗੀ ਮੁਲਕ ਦੇ ਪਾਰਲੀਮੈਂਟ 'ਚ ਖੜਾ ਕੇ ਤਾੜੀਆਂ ਮਾਰ ਕੇ ਸਨਮਾਨ ਦਿਵਾਉਣ ਡਏ ਜੇ। ਉਹ ਤੋਂ ਬਾਅਦ ਫਿਰ ਪਤਾ ਲੱਗ ਗਿਆ ਐਂਥਨੀ ਰੋਟਾ ਜਿਹੜਾ ਇਹਨਾਂ ਦਾ ਸਪੀਕਰ ਆ, ਉਹ ਮੁੜ ਕੇ ਮਾਫੀਆਂ ਮੰਗਣ ਲੱਗ ਪਿਆ। ਪਰ ਗੱਲ ਇਹ ਆ ਕਿ ਜਿਹੜਾ ਸਨਮਾਨ ਹੁੰਦਾ ਹੈ ਉਹਦੀ ਪ੍ਰਵਾਨਗੀ ਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਮਿਲਦੀ ਹੈ ਨਾ, ਜਿਹੜਾ ਇਸ ਤਰ੍ਹਾਂ ਕੌਮਾਂਤਰੀ ਪੱਧਰ ਦਾ ਸਨਮਾਨ ਹੁੰਦਾ ਹੈ, ਤਾਂ ਉਹਦੇ 'ਚ ਹੁਣ ਮਾਫੀ ਤੇ ਮੰਗ ਲਈ ਆ ਟਰੂਡੋ ਸਾਹਿਬ ਨੇ, ਪਰ ਕਹਿੰਦੇ ਨਹੀਂ 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 ਮੇਰੀ ਤਾਂ ਕੋਈ ਗਲਤੀ ਨਹੀਂ ਇਹਦੇ 'ਚ, ਆਪ ਨਿਕਲ ਕੇ ਹੁਣ ਥੋੜਾ ਬਹੁਤਾ ਇੰਡੀਅਨ ਸਿਆਸਤ ਦਾ ਰੰਗ ਵੀ ਚੜਿਆ ਉਹਨਾਂ ਤੇ ਤੇ ਆਪਣੇ ਆਪ ਨੂੰ ਬਚਾ ਵੀ ਲੈਣਾ ਹੈਗਾ ਤੁਹਾਡੇ ਸਾਹਮਣੇ। ਅੱਛਾ, ਤੇ ਉਹ ਜ਼ੈਲੈਂਸਕੀ ਮੈਨੂੰ ਤੇ ਉਹ ਵੀ ਬੰਦਾ ਉਦਾਂ ਦਾ ਹੀ ਲੱਗਿਆ ਜਿਹਨੂੰ ਇਹ ਵੀ ਅਕਲ ਹੈਗੀ। ਅਸਲ 'ਚ ਕਹਾਣੀ ਕੀ ਆ ਕਿ ਜਦੋਂ ਸੈਕੰਡ ਵਰਲਡ ਵਾਰ ਹੋਇਆ ਸੀਗਾ ਨਾ, ਹਿਟਲਰ ਨੇ ਜਦੋਂ ਰਸ਼ੀਆ ਤੇ ਚੜ੍ਹਾਈ ਕੀਤੀ, ਇਹ ਸਭ ਨੂੰ ਪਤਾ ਹੋਏਗਾ ਕਿ ਰਸ਼ੀਆ ਦੇ ਵਿੱਚ ਪਹਿਲਾਂ ਤੇ ਉਹਨੇ ਧੱਕਾ ਕਰ ਦਿੱਤਾ ਸੀ, ਬਾਅਦ ਦੇ ਵਿੱਚ ਇੱਕ ਪੁਆਇੰਟ ਤੇ ਜਾ ਕੇ ਬਹੁਤ ਮੌਸਮ ਜਦੋਂ ਵਿਗੜਿਆ, ਸਰਦੀਆਂ ਬੜੀਆਂ ਸਖਤ ਹੋਈਆਂ ਤੇ ਉਦੋਂ ਲੜਖੜਾ ਗਈ ਇਹਦੀ ਫੌਜ। ਪਰ ਉਸ ਤੋਂ ਪਹਿਲਾਂ ਯੂਕਰੇਨ ਅੰਡਰ ਕੰਟਰੋਲ ਕਰ ਲਿਆ ਸੀ ਇਹਨਾਂ ਨੇ, ਬਹੁਤ ਸਾਰੇ ਯੂਕਰੇਨੀਅਨ ਜਿਹੜੇ ਸੀਗੇ ਉਹ ਰਲ ਗਏ ਸੀ ਇਹਨਾਂ ਦੇ ਨਾਲ ਜੀ। ਤੇ ਜਦੋਂ ਇਹਨਾਂ ਨੇ ਯਹੂਦੀ ਉੱਥੇ ਮਾਰਨੇ ਸ਼ੁਰੂ ਕੀਤੇ ਨਾ, ਉਦੋਂ ਬਹੁਤ ਸਾਰੇ ਯੂਕਰੇਨੀਅਨ ਵੀ ਸ਼ਾਮਲ ਸੀ ਤੇ ਉਹਨਾਂ ਚੋਂ ਇੱਕ ਉਹ ਸੀਗਾ ਉਸ ਫੌਜ ਦੇ ਵਿੱਚ ਜੀ। ਤੇ ਜੇ ਤੁਸੀਂ ਦੇਖੋ, ਜਿਹਨੂੰ ਮਰਜ਼ੀ ਸਪੋਰਟ ਕਰੋ, ਤੁਸੀਂ ਆਜ਼ਾਦ ਹੋ, ਪਰ ਨਿਰਪੱਖ ਢੰਗ ਨਾਲ ਸੋਚ ਕੇ ਦੇਖੋ ਕਿ ਇਹ ਕਿੰਨੇ ਕੁ ਪੋਲੀਟੀਸ਼ੀਅਨ ਡੂੰਘੇ ਆ ਜਿਨ੍ਹਾਂ ਨੂੰ ਇਹ ਆਪਣੀ ਹਿਸਟਰੀ ਦਾ ਹੀ ਨਹੀਂ ਪਤਾ, ਜਿਹੜਾ ਖੁਦ ਕਹਿੰਦਾ ਮੈਂ ਯਹੂਦੀ ਹਾਂ। ਸੋਚ ਕੇ ਦੇਖੋ ਜ਼ਰਾ, ਤੇ ਖੁਦ ਕੈਨੇਡਾ ਵਰਗਾ ਜਿਹੜਾ ਮਲਟੀ ਕਲਚਰਲ ਮੁਲਕ ਹੈ, ਜਿਹੜਾ ਜਿੱਥੋਂ ਹਰੇਕ ਥਾਂ ਤੋਂ ਆ ਕੇ ਬੰਦਾ ਰਹਿੰਦਾ, ਤੇ ਉਸ ਦੇਸ਼ ਦਾ ਹੈਡ ਆਫ ਦਾ ਗਵਰਨਮੈਂਟ ਹੈ ਜਿਹੜਾ, ਉਹਨੂੰ ਕਿੰਨਾ ਕੁ ਪਤਾ ਇਸ ਚੀਜ਼ ਦਾ ਜੀ। ਤਾਂ ਇਸ ਕਰਕੇ ਮਾਫੀ ਮੰਗਣੀ ਪਈ, ਕਿਉਂਕਿ ਬਹੁਤ ਕਸੂਤੇ ਫਸ ਗਏ। ਤੁਹਾਨੂੰ ਪਤਾ ਯਹੂਦੀਆਂ ਦਾ ਫੌ ਬਹੁਤ ਪੈਂਦਾ ਦੁਨੀਆ 'ਚ। ਬਿਲਕੁਲ। ਮਣੀਪੁਰ ਦੀ ਗੱਲ ਕਰੀਏ ਮਿੰਟੂ ਜੀ, ਭਾਜਪਾ ਦੇ ਦਫ਼ਤਰ ਨੂੰ ਅੱਗ ਲੱਗੀ ਤੇ ਹਿੰਸਾ ਕਾਫੀ ਹੋ ਰਹੀ ਹੈ ਜੀ। ਜਦੋਂ ਸਾਰੇ ਮਣੀਪੁਰ ਨੂੰ ਅੱਗ ਲੱਗੀ ਹੈ ਤੇ ਇਹਨਾਂ ਦਾ ਦਫ਼ਤਰ ਕਿਤੇ ਕੈਨੇਡਾ 'ਚ ਹੈ, ਉਹ ਵੀ ਸੜਨਾ ਹੀ ਆ ਫਿਰ ਜੀ। ਉਹ इंदौरी साहब ने किया सी कि आग लगेगी तो आएंगे घर सभी के जद में, यहाँ कोई हमारा मकान थोड़ी है। गल तो है कि जदों अग लगेगी फिर तुसी भी सड़ना आ। ਤਾਂ ਮਣੀਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਫਿਸ ਜਿਹੜਾ ਉਹ ਸਾੜਿਆ ਗਿਆ। ਇਹ ਉਹੀ ਏਰੀਆ ਜਿਹੜਾ ਇਹਨਾਂ ਨੇ ਪੀਸਫੁਲ ਐਲਾਨ ਕੇ ਤੇ ਇੱਥੇ ਅਫਸਪਾ ਨਹੀਂ ਲਾਇਆ। ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਤਾਂ ਹੈਗਾ ਕੁੱਕੀ ਇਲਾਕਾ, ਉੱਥੇ ਨਾ ਇਹਨਾਂ ਅਫਸਪਾ ਵਧਾ ਦਿੱਤਾ ਕਹਿ ਕਿ ਇਹ ਤਾਂ ਜੀ ਇਨਸਰਜੈਂਸੀ ਵਾਲਾ ਏਰੀਆ। ਅਕਾਲੀ ਫੈਸਲਾ ਲਿਆ ਨਾ, ਤਾਂ ਉੱਤੇ ਬਾਅਦ ਹੁਣ ਆ ਕਾਂਡ ਹੋ ਗਿਆ। ਤੇ ਭਾਰਤੀ ਜਨਤਾ ਪਾਰਟੀ ਦੀ ਖੁਦ ਜਿਹੜੀ ਪ੍ਰਧਾਨ ਹੈ ਉਹ ਕਹੀ ਜਾਂਦੀ ਹੈ ਕਿ ਅੱਜ ਦਫ਼ਤਰ ਸੜਿਆ, ਕੱਲ ਨੂੰ ਸਾਡਾ ਘਰ ਵੀ ਸਾੜ ਦੇਣਗੇ। ਹਿਸਾਬ ਲਾ ਲਓ। ਸੋ ਕਹਾਣੀ ਇਹ ਆ ਕਿ ਉੱਥੇ ਬੁਰੀ ਤਰ੍ਹਾਂ ਫੇਲ ਕਰ ਗਏ ਆ। ਇਹ ਬੇਸ਼ਰਮ ਇਹਨਾਂ ਦਾ ਮੁੱਖ ਮੰਤਰੀ ਆ, ਉੱਤੇ ਬੈਠੇ ਆ ਜਿਹੜੇ ਕੇਂਦਰ ਸਰਕਾਰ ਦੇ ਵਿੱਚ, ਉਹਦੇ ਤੋਂ ਵੀ 2 ਰਤੀਆਂ ਵੱਧ ਕੇ ਆ। ਇਸ ਹੋ ਸਕਦੀ ਸੀ, ਪਰ ਕਹਾਣੀ ਹੁਣ ਇੰਨੀ ਵਿਗੜ ਚੁੱਕੀ ਆ। ਉਹਦੇ ਚ ਬਹੁਤ ਸਾਰੇ ਹਥਿਆਰਬੰਦ ਗਰੁੱਪ, ਬਹੁਤ ਕੁਝ ਜਿਹੜਾ ਉਹ ਇਨਵੋਲਵ ਹੋ ਚੁੱਕਾ। ਹੁਣ ਕਹਾਣੀ ਬਹੁਤ ਜ਼ਿਆਦਾ ਵਿਗੜ ਗਈ ਆ ਜੀ। ਮਤਲਬ ਤੁਸੀਂ ਦੇਖੋ ਕਿ 4-5 ਦਿਨ ਇਹਨਾਂ ਨੇ ਇੰਟਰਨੈਟ ਜਿਹੜਾ ਉਹ ਚਲਾਇਆ, ਉਹਦੇ ਚ 2 ਸਟੂਡੈਂਟ ਜਿਹੜੇ ਸੀਗੇ ਉਹ ਮਤਲਬ ਕਿ ਲਾਪਤਾ ਸੀਗੇ, ਉਹਨਾਂ ਦੀਆਂ ਲਾਸ਼ਾਂ ਦੀਆਂ ਫੋਟੋ ਵਾਇਰਲ ਹੋ ਗਈਆਂ। ਜਿਵੇਂ ਹੀ ਫੋਟੋ ਵਾਇਰਲ ਹੋ ਗਈਆਂ ਉਦਾਂ ਹੀ ਹਿੰਸਾ ਫੇਰ ਚੱਲ ਪਈ। ਇਹਨਾਂ ਨੇ ਫੇਰ ਵਿਦਿਆਰਥੀਆਂ ਤੇ ਜਿਹੜੇ ਸਟੂਡੈਂਟ ਸੀਗੇ ਸੜਕਾਂ ਤੇ ਆਏ, ਉਹਨਾਂ ਤੇ ਬਲ ਪ੍ਰਯੋਗ ਕਰ ਦਿੱਤਾ। ਜਦੋਂ ਇਸ ਤਰ੍ਹਾਂ ਦੇ ਐਕਸ਼ਨ ਹੋਣਗੇ, ਰਿਐਕਸ਼ਨ ਹੋਣਗੇ, ਤਾਂ ਕਹਾਣੀ ਕਿੱਦਾਂ ਸੂਤ ਆਏਗੀ? ਤੁਸੀਂ ਆਪ ਸੋਚੋ।
ਬਿਲਕੁਲ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਸ਼ੁਰੂਆਤ ਕਰਾਂਗੇ। ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਖਬਰ ਇਹ ਆ ਰਹੀ ਹੈ ਕਿ ਹੁਣ ਜਿਹੜਾ ਇੰਡੀਆ ਗੱਠਜੋੜ ਹੈ ਉਹਦੇ 'ਚ ਵੀ ਦਰਾਰ ਆ ਸਕਦੀ ਹੈ। ਜਦੋਂ ਉਹਨਾਂ ਨੂੰ ਘਰ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਂਗਰਸ ਪਾਰਟੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸੁਖਪਾਲ ਸਿੰਘ ਖਹਿਰਾ ਮਾਮਲੇ ਦੇ ਵਿੱਚ ਕਾਂਗਰਸੀ ਆਗੂਆਂ ਦੇ ਖਿਲਾਫ ਬਦਲਾਖੋਰੀ ਦੀ ਕਾਰਵਾਈ ਕਰਨ ਦਾ ਦੋਸ਼ ਲਾਇਆ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਖਹਿਰਾ ਨੂੰ ਗ੍ਰਿਫਤਾਰ ਕਰਨ ਆਏ ਪੁਲਿਸ ਵਾਲਿਆਂ ਦੇ ਕੋਲ ਗ੍ਰਿਫਤਾਰੀ ਵਾਰੰਟ ਨਹੀਂ ਸੀ। ਕਾਨੂੰਨ ਦੇ ਤਹਿਤ ਜੇਕਰ ਚੰਡੀਗੜ੍ਹ ਪੁਲਿਸ ਇਕੱਠੇ ਹੁੰਦੀ ਤਾਂ ਹੀ ਪੰਜਾਬ ਪੁਲਿਸ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰ ਸਕਦੀ ਸੀ। ਅਸੀਂ ਸੁਖਪਾਲ ਖਹਿਰਾ ਦੇ ਨਾਲ ਖੜੇ ਹਾਂ। ਇਸੇ ਤਰ੍ਹਾਂ ਕਾਂਗਰਸ ਦੇ ਹੋਰ ਵੀ ਕਈ ਆਗੂਆਂ ਨੇ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਪਰ ਨਾਲ ਹੀ ਇਹਨਾਂ ਨੇ ਇੱਕ ਮੌਕਾ ਗਵਾ ਦਿੱਤਾ ਜਦੋਂ ਇਹਨਾਂ ਦੇ ਕੁਲੀਗ ਨੂੰ ਘਰੋਂ ਚੱਕਿਆ ਜਾ ਰਿਹਾ ਸੀਗਾ ਤਾਂ ਉਹਦੀ ਜੇਕਰ ਚੰਡੀਗੜ੍ਹ ਦੇ ਵਿੱਚ ਧਰਨਾ ਮਾਰ ਦਿੰਦੇ ਜਾਂ ਉਹਦੀ ਹਾ ਦਾ ਨਾਰਾ ਉਹਦੇ ਨਾਲ ਖੜ ਕੇ ਮਾਰ ਦਿੰਦੇ, ਮਤਲਬ ਸੁਖਜਿੰਦਰ ਰੰਧਾਵਾ ਜੇਕਰ ਆ ਜਾਂਦੇ ਜਾਂ ਪ੍ਰਤਾਪ ਸਿੰਘ ਬਾਜਵਾ ਜੇਕਰ ਆ ਜਾਂਦੇ, ਚੰਡੀਗੜ੍ਹ ਦੇ ਵਿੱਚ ਹੋਰ ਬਥੇਰੇ ਕਾਂਗਰਸੀ ਨੇ ਉਹ ਆ ਜਾਂਦੇ ਤਾਂ ਸ਼ਾਇਦ ਸੁਖਪਾਲ ਸਿੰਘ ਖਹਿਰਾ ਨੂੰ ਜਿਸ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਉਹ ਉਸ ਤਰੀਕੇ ਦਾ ਜਿਹੜਾ ਤਰੀਕਾਕਾਰ ਅਪਣਾਇਆ ਗਿਆ ਉਹਦਾ ਸ਼ਾਇਦ ਹੋਰ ਤਕੜੇ ਢੰਗ ਦੇ ਨਾਲ ਵਿਰੋਧ ਹੋ ਸਕਦਾ ਸੀ। ਅਸੀਂ ਸੁਖਪਾਲ ਸਿੰਘ ਖਹਿਰਾ ਦੇ ਹਮਾਇਤੀ ਨਹੀਂ ਅਸਲ ਦੇ ਵਿੱਚ, ਪਰ ਜਿਹੜਾ ਪੁਲਿਸ ਦਾ ਤਰੀਕਾਕਾਰ ਹੈ, ਤੁਸੀਂ ਇਹ ਸੋਚੋ ਕਿ ਹੁਣ ਤੱਕ ਆਪਾਂ 80 ਦੇ ਦਹਾਕੇ ਤੋਂ ਲੈ ਕੇ ਇਹ ਕਹਿੰਦੇ ਰਹੇ ਕਿ ਪੁਲਿਸ ਵਧੀਕੀਆਂ ਕਰਦੀ ਹੈ। ਇਹ ਕਹਿੰਦੇ ਰਹੇ ਕਿ ਪੁਲਿਸ ਨੇ ਪੰਜਾਬੀਆਂ ਦੇ, ਸਿੱਖਾਂ ਦੇ ਮੁੰਡੇ ਮਾਰੇ ਆ, ਪਰ ਕਿਸੇ ਨੇ ਸੱਚ ਮੰਨਿਆ? ਬਹੁਤ ਘੱਟ ਲੋਕਾਂ ਨੇ ਸੱਚ ਮੰਨਿਆ। ਬਹੁਤ ਘੱਟ ਲੋਕ ਇਸ ਗੱਲ ਨੂੰ ਮੰਨਦੇ ਨੇ। ਅੱਜ ਵੀ ਜੇਕਰ ਤੁਸੀਂ ਕਿਸੇ ਜਮਨਾ ਪਾਰ ਦੇ ਬੰਦੇ ਨਾਲ ਗੱਲ ਕਰੋਗੇ ਤਾਂ ਉਹ ਉਸ ਮੌਕੇ ਪੁਲਿਸ ਦੀਆਂ ਕਾਰਵਾਈਆਂ ਨੂੰ ਜਾਇਜ਼ ਕਰਾਰ ਦਿੰਦਾ ਹੈ। ਅੱਜ ਵੀ ਲੋਕ ਕਹਿੰਦੇ ਨੇ ਕਿ ਉਦੋਂ ਜਿਹੜੇ ਇਨਕਾਊਂਟਰ ਹੋਏ ਨੇ ਉਹ ਹਥਿਆਰਬੰਦ ਲੋਕ ਸੀ। ਉਹ ਲੋਕ ਤਾਂ ਅੱਤਵਾਦੀ ਤੱਕ ਸ਼ਬਦ ਵਰਤਦੇ ਨੇ, ਆਪਾਂ ਕਹਿੰਦੇ ਖਾੜਕੂ ਸਿੰਘ, ਉਹ ਨਹੀਂ ਕਹਿੰਦੇ, ਉਹ ਅੱਤਵਾਦੀ ਕਹਿੰਦੇ ਨੇ। ਪਰ ਤੁਸੀਂ ਦੇਖੋ ਕਿ ਜੇਕਰ ਇੱਕ ਚੁਣਿਆ ਹੋਇਆ ਨੁਮਾਇੰਦਾ ਵਿਰੋਧੀ ਧਿਰ ਦਾ, ਸਾਬਕਾ ਵਿਰੋਧੀ ਧਿਰ ਦਾ ਨੇਤਾ ਹੋਵੇ ਤੇ ਚੰਡੀਗੜ੍ਹ ਦੇ ਵਿੱਚ ਉਹਦੀ ਰਿਹਾਇਸ਼ ਹੋਵੇ ਤੇ ਜੇਕਰ ਉਹਨੂੰ ਇਸ ਤਰ੍ਹਾਂ ਚੱਕਿਆ ਜਾ ਸਕਦਾ ਤੇ ਜਿਨ੍ਹਾਂ ਮਾਵਾਂ ਦੇ ਪੁੱਤਾਂ ਨੂੰ ਉਹਨਾਂ ਵੇਲੇ ਚੱਕਿਆ ਗਿਆ ਹੋਊਗਾ, ਉਹਨਾਂ ਵੇਲਿਆਂ ਦੇ ਵਿੱਚ ਉਹਨਾਂ ਦੀ ਕਿਸੇ ਨੇ ਬਾਂਹ ਫੜੀ ਹੋਣੀ। ਜੇਕਰ ਪੰਜਾਬ ਦਾ ਇੱਕ ਚੁਣਿਆ ਹੋਇਆ ਨੁਮਾਇੰਦੇ ਨੂੰ ਇਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ, ਇਹ ਮਸਲਾ ਇਕੱਲਾ ਸੁਖਪਾਲ ਖਹਿਰਾ ਦਾ ਨਹੀਂ ਹੈ, ਇਹ ਮਸਲਾ ਬਹੁਤ ਸਾਰੀਆਂ ਪਰਤਾਂ ਦਾ ਹੈ। ਕਾਂਗਰਸ ਦੀ ਸਿਆਸਤ ਦਾ ਵੀ ਹੈ ਕਿ ਕਾਂਗਰਸੀ ਇੰਨੇ ਢਿੱਲੇ ਮੱਠੇ ਨੇ ਕਿ ਜੇਕਰ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਦੋਨਾਂ ਦੇ ਮਾਮਲੇ ਜੁਦਾ ਨੇ, ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਬੰਦਾ ਉਹਨੂੰ ਸਜ਼ਾ ਹੋ ਚੁੱਕੀ ਹੈ। ਸੁਖਪਾਲ ਖਹਿਰਾ ਜਿਹੜਾ ਉਹ ਸੁਪਰੀਮ ਕੋਰਟ ਤੋਂ ਆਪਣੀ ਜਿਹੜੀ ਰਾਹਤ ਲੈ ਕੇ ਆਇਆ ਸੀਗਾ। ਖੈਰ, ਹੁਣ ਅਸਲ ਦੇ ਵਿੱਚ ਗੱਲ ਕੀ ਹੈ, ਕਹਾਣੀ ਕਿੱਥੇ ਅੜੀ ਹੈ? ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਘਿਰ ਰਹੀ ਹੈ ਜਾਂ ਜਿੱਥੇ ਕਾਂਗਰਸੀ ਘਿਰ ਰਹੇ ਨੇ, ਕਾਂਗਰਸੀ ਵੀ ਬਰਾਬਰ ਤੇ ਘਿਰ ਰਹੇ ਨੇ। ਇਹ ਨਾ ਸੋਚੋ ਕਿ ਕਿਤੇ ਲੋਕ ਭਗਵੰਤ ਮਾਨ ਦਾ ਹੀ ਵਿਰੋਧ ਕਰ ਰਹੇ ਨੇ। ਕਾਂਗਰਸੀਆਂ ਦਾ ਵੀ, ਖਾਸ ਕਰਕੇ ਕਾਂਗਰਸੀ ਲੀਡਰਾਂ ਦਾ ਪਹਿਲੀ ਕਤਾਰ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈ। ਉਹਦੇ 'ਚ ਰੌਲਾ ਇਹ ਹੈ, ਉਹਦੇ 'ਚ ਜਿਹੜਾ ਮਸਲਾ ਉਹ ਇਹ ਹੈ ਕਿ ਪਹਿਲੀ ਗੱਲ ਤਾਂ ਕਾਂਗਰਸੀਆਂ ਨੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ। ਸਾਧੂ ਸਿੰਘ ਧਰਮਸੋਤ ਦੇ ਨਾਲ ਜਾ ਕੇ ਮੁਲਾਕਾਤਾਂ ਕੀਤੀਆਂ। ਭਾਰਤ ਭੂਸ਼ਣ ਆਸ਼ੂ ਤੇ ਦੋਸ਼ ਇਹ ਲੱਗਿਆ ਕਿ ਉਹਨੇ ਭ੍ਰਿਸ਼ਟਾਚਾਰ ਕੀਤਾ। ਹੁਣ ਜੇਕਰ ਉਹਦੇ ਹੱਕ ਦੇ ਵਿੱਚ ਉੱਥੇ ਹਾਂ ਦਾ ਨਾਅਰਾ ਮਾਰਿਆ ਜਾ ਸਕਦਾ ਤੇ ਰਵਨੀਤ ਬਿੱਟੂ ਵਰਗੇ ਬੰਦੇ ਪੁਲਿਸ ਵਾਲਿਆਂ ਦੇ ਗਲ ਪੈਣ ਤੱਕ ਜਾਂਦੇ ਸੀ, ਯਾਦ ਆ ਨਾ ਤੁਹਾਨੂੰ ਵੀਡੀਓ? ਤੇ ਇੱਥੇ ਕਾਂਗਰਸੀਆਂ ਨੂੰ ਕੀ ਹੋ ਗਿਆ? ਹੁਣ ਇੱਕ ਹੋਰ ਜਿਹੜੀ ਪਰਤ ਆ ਉਹ ਖੋਲ੍ਹਣ ਦਾ ਯਤਨ ਕਰਦੇ ਆ। ਇੱਕ ਇਹਦੇ ਪਿੱਛੇ ਕਾਰਨ ਹੋਰ ਵੀ ਆ। ਸਾਡੀਆਂ ਜਿਹੜੀਆਂ ਪਾਰਟੀਆਂ ਨੇ, ਅਕਾਲੀ ਦਲ, ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ, ਜਿਹੜੀਆਂ ਮੇਨ ਲੀਡ ਦੇ ਵਿੱਚ ਪਾਰਟੀਆਂ ਨੇ, ਜਿਹੜੀਆਂ ਉੱਤਰ ਭਾਰਤ ਦੀ ਸਿਆਸਤ ਦੇ ਵਿੱਚ ਜ਼ਿਆਦਾ ਵਿਚਰਦੀਆਂ ਨੇ, ਮੈਂ ਇਹਨਾਂ ਦੀ ਗੱਲ ਕਰਦਾ। ਇਹਨਾਂ ਦੇ ਵਿੱਚ ਜੀ ਹਜੂਰੀਆ ਕਲਚਰ ਬਹੁਤ ਭਾਰੂ ਹੈ। ਸੁਖਪਾਲ ਸਿੰਘ ਖਹਿਰਾ ਬਾਰੇ ਇਹ ਤਾਂ ਕਿਹਾ ਜਾ ਸਕਦਾ ਕਿ ਉਹ ਦਲ ਬਦਲੂ ਹੈ, ਪਰ ਸਮੇਂ-ਸਮੇਂ ਤੇ ਉਸ ਬੰਦੇ ਨੇ ਪਾਰਟੀਆਂ ਤੋਂ ਅਲੱਗ ਜਾ ਕੇ ਆਪਣੀ ਗੱਲ ਰੱਖੀ ਹੈ। ਇਹ ਹੁੰਦਾ ਤੁਹਾਡਾ ਥਾਟ ਆਫ ਪ੍ਰੋਸੈਸ ਕਿੰਨਾ ਕੁ ਕਲੀਅਰ ਹੈ। ਤੁਸੀਂ ਆਪਣੀ ਗੱਲ ਕਿੰਨੇ ਕੁ ਤਰੀਕੇਕਾਰ ਦੇ ਨਾਲ ਕਹਿ ਸਕਦੇ ਹੋ ਕਿ ਤੁਸੀਂ ਤਵੱਕੋਂ ਕਰ ਸਕਦੇ ਹੋ, ਉਮੀਦ ਕਰ ਸਕਦੇ ਹੋ ਕਿ ਕਾਂਗਰਸੀ ਬੰਦਾ ਯੂਏਪੀਏ ਤੇ ਬੋਲ ਦੂਗਾ। ਤੁਸੀਂ ਤਵੱਕੋਂ ਕਰ ਸਕਦੇ ਹੋ, ਉਮੀਦ ਕਰ ਸਕਦੇ ਹੋ ਕਿ ਕੋਈ ਕਾਂਗਰਸੀ ਹੋ ਕੇ ਤੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਤੇ ਐਨਐਸਏ ਦਾ ਵਿਰੋਧ ਕਰ ਦੂਗਾ। ਤੁਸੀਂ ਤਵੱਕੋਂ ਕਰ ਸਕਦੇ ਆ ਕਿ ਕੋਈ ਕਾਂਗਰਸੀ ਹੋ ਕੇ ਭਾਈ ਹਰਦੀਪ ਸਿੰਘ ਨਿੱਜਰ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰ ਦੂਗਾ, ਕਿਉਂਕਿ ਗੱਲ ਹੀ ਉੱਥੋਂ ਤੁਰੀ ਹੈ, ਕਾਂਗਰਸ ਦੀ ਤੁਰੀ ਹੈ ਨਾ। ਉੱਥੇ ਹੀ ਦਰਬਾਰ ਸਾਹਿਬ ਤੇ ਹਮਲਾ, ਉੱਥੋਂ ਹੀ ਫੇਕ ਐਨਕਾਊਂਟਰ, ਉੱਥੋਂ ਹੀ ਬੇਅੰਤ ਦਾ ਕਤਲ, ਸਾਰਾ ਕੁਝ ਤਾਂ ਉੱਥੋਂ ਤੁਰਿਆ। ਪਰ ਸੁਖਪਾਲ ਖਹਿਰਾ ਇਹ ਕਰ ਰਿਹਾ। ਉਹਨੇ
ਅੰਮ੍ਰਿਤਪਾਲ ਦੇ ਸਾਥੀਆਂ ਤੇ ਜਦੋਂ ਐਨਐਸਏ ਲਾਇਆ ਜਾ ਰਿਹਾ ਸੀ ਉਦੋਂ ਵੀ ਬੋਲਿਆ ਸੀ। ਜਦੋਂ ਯੂਏਪੀਏ ਠੋਕਿਆ ਜਾ ਰਿਹਾ ਸੀ ਸਿੱਖ ਨੌਜਵਾਨਾਂ ਦੇ ਉੱਤੇ ਲਿਟਰੇਚਰ ਰੱਖਣ ਕਰਕੇ, ਉਦੋਂ ਵੀ ਉਹ ਬੋਲਿਆ। ਭਾਈ ਹਰਦੀਪ ਸਿੰਘ ਨਿੱਜਰ ਤੇ ਵੀ ਉਹ ਬੋਲਿਆ। ਹੁਣ ਜਿਹੜੀ ਗੱਲ ਦੇ ਉੱਤੇ ਗ੍ਰਿਫਤਾਰੀ ਹੋਈ ਹੈ, ਅਸਲ ਦੇ ਵਿੱਚ ਸੁਖਪਾਲ ਖਹਿਰਾ ਦੇ ਬਾਬਤ ਇਹ ਕਿਹਾ ਜਾਂਦਾ ਹੈ ਕਿ ਉਹ ਬੰਦੇ ਨੇ, ਚਾਹੇ ਉਹ ਠੀਕ ਆ ਸਿਆਸੀ ਇਛਾਵਾਂ ਹੋਣਗੀਆਂ, ਆਪਾਂ ਇਹ ਨਹੀਂ ਕਹਿੰਦੇ ਮੁੱਖ ਮੰਤਰੀ ਬਣਨਾ ਕੌਣ ਨਹੀਂ ਲੋਚਦਾ। ਪ੍ਰਤਾਪ ਸਿੰਘ ਬਾਜਵਾ ਕੱਲ੍ਹ ਪਰਸੋਂ ਕਹਿ ਕੇ ਹਟਿਆ ਨਾ ਵੀ ਮੇਰੇ ਕੋਲੇ 32 ਐਮਐਲਏ ਹੈ ਤੇ ਸਾਡੀ ਸਰਕਾਰ ਬਣ ਸਕਦੀ ਹੈ। ਦੇਖੋ ਮਨਸ਼ਾ ਤੇ ਹੁੰਦੀ ਹੈ ਨਾ, ਸਿਆਸੀ ਇਛਾਵਾਂ ਨੂੰ ਇੱਕ ਪਾਸੇ ਰੱਖ ਕੇ ਜੇ ਦੂਜੇ ਪਾਸੇ ਗੱਲ ਕਰੀਏ ਜਿਹੜੀ ਪਰਸਨਲੀ ਨਿੱਜੀ ਤੌਰ ਤੇ ਬੰਦੇ ਦੀ ਜਿਹੜੀ ਜ਼ਰੂਰਤ ਹੁੰਦੀ ਹੈ, ਨਿੱਜੀ ਤੌਰ ਤੇ ਬੰਦਾ ਜਿਸ ਥਾਟ ਆਫ ਪ੍ਰੋਸੈਸ ਉਹਦਾ ਕਲੀਅਰ ਹੁੰਦਾ, ਤਾਂ ਉਹ ਉਸ ਇਨਸਾਨ ਦੇ ਵਿੱਚ ਦੇਖਿਆ ਜਾ ਸਕਦਾ ਵਾ। ਉਹ ਖੜਦਾ ਵਾ, ਲੋਕਾਂ ਦੀ ਗੱਲ ਕਰਦਾ, ਔਰ ਪੰਜਾਬ ਦੀ ਸਿਆਸਤ ਦੇ ਵਿੱਚ ਮੁੱਦਿਆਂ ਦੇ ਉੱਤੇ ਫੈਕਟ, ਤਫਸੀਲ, ਰੈਫਰੈਂਸ ਜੇ ਕੋਈ ਬਹਿਸ ਕਰਨ ਦੀ ਮਾਦਾ ਰੱਖਦਾ, ਸਰਕਾਰਾਂ ਨੂੰ ਘੇਰਨ ਦਾ ਮਾਦਾ ਰੱਖਦਾ ਵਾ, ਤਾਂ ਉਹ ਸੁਖਪਾਲ ਸਿੰਘ ਖਹਿਰਾ ਵਾ। ਹੁਣ ਅੱਗੇ ਆਈਏ ਆਪਾਂ, ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਵਿਰੋਧ ਇਸ ਕਰਕੇ ਹੋ ਰਿਹਾ ਕਿਉਂਕਿ ਇੱਕ ਪਾਸੇ ਸਰਕਾਰ ਦੇ ਹੀ ਬੰਦਿਆਂ ਤੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਨੇ, ਪਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੂੰ ਚੱਕਿਆ ਜਾਂਦਾ ਹੈ। ਇਸ ਗੱਲ ਦਾ ਵਿਰੋਧ ਹੋ ਰਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਕਿਉਂ ਚੱਕਿਆ ਗਿਆ, ਕਿਉਂਕਿ ਲੰਘੇ ਦਿਨੀ ਉਹਨੇ ਰਾਘਵ ਚੱਡੇ ਦੇ ਵਿਆਹ ਤੇ ਜਿਹੜਾ ਖਰਚਾ ਹੋਇਆ ਸੀ ਉਸ ਬਾਬਤ ਲਾਈਵ ਹੋਇਆ ਸੀ। ਉਹ ਕਮੈਂਟੇਟਰ ਹੈ, ਉਹ ਸਰਕਾਰ ਨੂੰ ਜਗਰਾਉਂ ਕੋਠੀ ਵਾਲੇ ਮਾਮਲੇ ਤੇ ਵੀ ਘੇਰਦਾ ਹੈ, ਉਹ ਸਰਕਾਰ ਨੂੰ ਮੋਗੇ ਦੇ ਏਸੀ ਵਾਲੇ ਮਾਮਲੇ ਤੇ ਵੀ ਘੇਰਦਾ ਹੈ, ਉਹ ਸਰਕਾਰ ਨੂੰ ਜੇ ਲੱਖੇ ਸਿਧਾਣੇ ਤੇ ਪਰਚਾ ਹੁੰਦਾ ਉਦੋਂ ਵੀ ਘੇਰਦਾ, ਉਹ ਸਰਕਾਰ ਨੂੰ ਹਰ ਮਸਲੇ ਤੇ ਘੇਰਦਾ। ਸੋ ਇਸ ਕਰਕੇ ਕਿਹਾ ਜਾ ਰਿਹਾ ਕਿ ਉਹਦੀ ਗ੍ਰਿਫਤਾਰੀ ਦਾ ਵੱਡਾ ਕਾਰਨ ਇਹ ਸੀਗਾ, ਤੇ ਉਹਦੀ ਗ੍ਰਿਫਤਾਰੀ ਦੇ ਲਈ ਜਿਹੜਾ ਤਰੀਕਾਕਾਰ ਅਪਣਾਇਆ ਗਿਆ, ਉਸ ਤਰੀਕੇਕਾਰ ਨੇ ਸਗੋਂ ਪੰਜਾਬ ਦੀ ਜਿਹੜੀ ਪੁਲਿਸ ਹੈ ਉਹਦੀਆਂ ਜਿਹੜੀਆਂ ਅਤੀਤ ਦੇ ਵਿੱਚ ਜੋ ਉਹਨੇ ਧੱਕੇਸ਼ਾਹੀਆਂ ਕੀਤੀਆਂ, ਜਿਹੜੇ ਲੋਕ ਉਦੋਂ ਬਰੀ ਕਰਦੇ ਸੀਗੇ, ਤਾਂ ਹੁਣ ਉਹਨਾਂ ਨੂੰ ਸ਼ਾਇਦ ਅੰਦਾਜ਼ਾ ਹੋ ਗਿਆ ਕਿ ਜੇਕਰ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਇਸ ਤਰੀਕੇ ਦੇ ਨਾਲ ਉਹਦੇ ਘਰੇ ਜਾ ਕੇ ਬੈਡਰੂਮ ਦੇ ਵਿੱਚ, ਕਿਉਂਕਿ ਅਕਸਰ ਆਪਾਂ ਆਮ ਪਿੰਡਾਂ ਦੇ ਵਿੱਚ ਵੇਖਦੇ ਹਾਂ ਨਾ ਕਿ ਜਦੋਂ ਪੁਲਿਸ ਕਿਸੇ ਨੂੰ ਖਿੱਚਣ ਤੇ ਆਉਂਦੀ ਹੈ, ਜਦੋਂ ਪੁਲਿਸ ਕਿਸੇ ਨੂੰ ਕਾਬੂ ਕਰਨ ਤੇ ਆਉਂਦੀ, ਜਦੋਂ ਪੁਲਿਸ ਨੇ ਗ੍ਰਿਫਤਾਰ ਕਰਨਾ ਹੋਵੇ, ਰਸੋਈਆਂ ਦੇ ਵਿੱਚੋਂ ਭਾਂਡੇ ਚਲਾ ਬਾਹਰ ਸਿੱਟ ਦਿੰਦੀ ਹੈ ਪੁਲਿਸ ਕਿ ਬੰਦਾ ਦੱਸੋ ਕਿੱਥੇ ਹੈ। ਗਾਲੀ ਗਲੋਚ ਕਰਦੇ ਆ, ਧੀਆਂ ਭੈਣਾਂ ਨੂੰ ਗਲਤ ਮੰਦਾ ਚੰਗਾ ਬੋਲਦੇ ਆ, ਕਈ ਤਾਂ ਇੰਨੇ ਹੰਕਾਰੇ ਹੁੰਦੇ ਆ ਕਿ ਗਾਲ ਤੋਂ ਬਿਨਾਂ ਗੱਲ ਨਹੀਂ ਕਰਦੇ ਪੁਲਿਸ ਵਾਲੇ। ਆਪਾਂ ਪਿੰਡਾਂ 'ਚ ਅਕਸਰ ਹੀ ਵੇਖਦੇ ਹਾਂ ਨਾ, ਕੋਈ ਮੰਨ ਲਓ ਕੋਈ ਦੋ ਪਾਰਟੀਆਂ ਦੇ ਵਿੱਚ ਝਗੜਾ ਹੋ ਗਿਆ ਕਿਸੇ ਗੱਲ ਨੂੰ ਲੈ ਕੇ, ਤਾਂ ਜਿਹੜਾ ਜਿਹਦਾ ਕੋਈ ਹੱਥ ਅੜਦਾ ਮਾੜਾ ਜਿਹਾ, ਤਾਂ ਕਿਤੇ ਸਰਕਾਰ ਸਰਕੂਰ 'ਚ ਜਾਂ ਕੋਈ ਐਸਐਸਪੀ ਦਫ਼ਤਰ ਦੇ ਗੇੜੇ ਜ਼ਿਆਦੇ ਕੱਢਦਾ ਹੁੰਦਾ, ਤਾਂ ਉਹ ਮੁੜ ਕੇ ਦੂਜੀ ਧਿਰ ਦੇ ਇੱਕ ਵਾਰੀ ਕੰਨੀ ਹੱਥ ਲਵਾ ਦਿੰਦਾ। ਸੋ ਇਹ ਤਰੀਕਾਕਾਰ ਬਹੁਤ ਗਲਤ ਆ, ਔਰ ਅਸੀਂ ਤਾਂ ਦਹਾਕਿਆਂ ਤੋਂ ਇਸ ਤਰੀਕੇਕਾਰ ਦੀ ਵਿਰੋਧ ਕਰਦੇ ਆ ਰਹੇ ਹਾਂ, ਤੇ ਸਾਨੂੰ ਇਹ ਕਹਿਣਾ ਚਾਹੀਦਾ ਕਿ ਪੁਲਿਸ ਰਿਫਾਰਮਸ ਹੋਣੇ ਚਾਹੀਦੇ। ਘੱਟੋ ਘੱਟ ਇਹ ਤਾਂ ਤੈਅ ਕਰੋ ਨਾ ਕਿ ਪੁਲਿਸ ਨੇ ਜੇ ਕਿਸੇ ਨੂੰ ਗ੍ਰਿਫਤਾਰ ਕਰਨਾ ਤਾਂ ਉਹਨੂੰ ਕਿਸ ਤਰੀਕੇ ਦੇ ਨਾਲ ਕਰਨਾ ਵਾ। ਔਰ ਕਾਂਗਰਸੀਆਂ ਨੇ ਜਿਹੜਾ ਬਹੁਤ ਵੱਡਾ ਮੌਕਾ ਸੀ ਉਹਨਾਂ ਕੋਲੇ, ਉਦੋਂ ਮਤਲਬ ਬਹੁਤ ਜ਼ਿਆਦਾ ਵਿਰੋਧ ਕੀਤਾ ਜਦੋਂ ਉਹਨਾਂ ਨੇ ਕਿੱਕੀ ਢਿੱਲੋਂ ਦੀ ਵਾਰੀ ਵਿਰੋਧ ਕੀਤਾ। ਕਿੱਕੀ ਢਿੱਲੋਂ ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਨੇ। ਉਦੋਂ ਨੇ ਭਾਰਤ ਭੂਸ਼ਣ ਆਸ਼ੂ ਦੀ ਵਾਰੀ ਉਹਨਾਂ ਨੇ ਵਿਰੋਧ ਕੀਤਾ। ਪਰ ਖਹਿਰਾ ਦੇ ਮਾਮਲੇ ਦੇ ਵਿੱਚ ਦੱਸਦੇ ਆ ਕਿ ਕਾਂਗਰਸੀ ਥੋੜ੍ਹਾ ਘੌਲ ਕਰ ਗਏ, ਘੇਸਲ ਕਰ ਗਏ। ਇਸ ਕਰਕੇ ਹੁਣ ਤਾਂ ਬਹੁਤ ਆ ਗਏ ਨੇ ਸਪੋਰਟ ਦੇ ਵਿੱਚ, ਪਰ ਉਸ ਤਰੀਕੇ ਦੀ ਸਪੋਰਟ ਨਹੀਂ ਮਿਲੀ। ਸੋ ਸਭ ਤੋਂ ਵੱਡੀ ਗੱਲ ਜਿਹੜਾ ਜਾਂਚ ਦਾ ਵਿਸ਼ਾ ਉਹ ਹੈ ਨਸ਼ਾ ਤਸਕਰੀ ਦਾ ਮਾਮਲਾ, ਜਿਹਦੇ ਵਿੱਚ ਇੱਕ 10 ਕੇ ਬੰਦੇ ਸੀਗੇ। 8 ਸ਼ਾਇਦ ਉਹਦੇ 'ਚ ਜਿਹੜੇ ਆ ਉਹ ਸਜ਼ਾ ਜ਼ਾਫ਼ਤਾ ਹੋ ਚੁੱਕੀ ਹੈ। ਜਿਹੜੇ ਬੰਦੇ ਨੇ ਕਾਲ ਕੀਤੀ ਸੀ ਉਹ ਵੀ ਸਜ਼ਾ ਜ਼ਾਫ਼ਤਾ ਵਾ, ਗੁਰਦੇਵ ਸਿੰਘ। ਤੇ ਸੁਖਪਾਲ ਖਹਿਰਾ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਪਹੁੰਚੇ ਸੀ। ਹੁਣ ਇਸ ਵਕਤ ਜਿਹੜੀ ਸਭ ਤੋਂ ਵੱਡਾ ਵਿਰੋਧ ਹੋ ਰਿਹਾ ਉਹ ਇਸੇ ਤਰੀਕਾਕਾਰ ਦਾ ਹੋ ਰਿਹਾ, ਤੇ ਆਪਾਂ ਰੁੱਖ ਕੁਝ ਹੋਰ ਖਬਰਾਂ ਦਾ ਵੀ ਕਰਦੇ ਹਾਂ। ਅਕਾਲੀ ਦਲ ਨੇ ਵੀ ਇਹ ਕਿਹਾ ਕਿ ਜਿਹੜੀ ਸੂਬਾ ਸਰਕਾਰ ਆ ਉਹ ਸਿਆਸੀ ਬਦਲਾਖੋਰੀ ਦੇ ਨਾਲ ਕੰਮ ਕਰ ਰਹੀ ਹੈ, ਤੇ ਜਲਾਲਾਬਾਦ ਪੁਲਿਸ ਵੱਲੋਂ ਪੁਰਾਣੇ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬਾ ਸਰਕਾਰ ਸਿਆਸੀ ਬਦਲਾਖੋਰੀ ਦੇ ਨਾਲ ਕੰਮ ਕਰ ਰਹੀ ਹੈ, ਤੇ ਸ਼੍ਰੋਮਣੀ ਅਕਾਲੀ ਦਲ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਹੈ, ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਇਸੇ ਤਹਿਤ ਜੇਲ੍ਹ ਭੇਜਿਆ ਸੀ, ਤੇ ਹੁਣ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਮੌਜੂਦਾ ਸਰਕਾਰ ਵੱਲੋਂ ਪੁਰਾਣੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ। ਸੋ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਗ੍ਰਿਫਤਾਰੀ ਹੈ ਸਿਆਸਤ ਤੋਂ ਪ੍ਰੇਰਿਤ ਹੈ, ਤੇ ਜਦੋਂ ਇਸ ਤਰ੍ਹਾਂ ਦਾ ਪੋਲੀਟੀਕਲ ਵੈਂਡੇਟਾ ਹੁੰਦਾ ਤੇ ਕਈ ਵਾਰੀ ਲੋਕਾਂ ਨੂੰ ਰਾਸ ਵੀ ਆਉਂਦਾ। ਪਰ ਜਿਵੇਂ ਮੈਂ ਇੱਕ ਗੱਲ ਕਹੀ ਸੀ ਕਿ ਸਾਡੇ ਲੋਕ ਅੱਜ ਕੱਲ੍ਹ ਇੰਡੀਵਿਜੂਅਲ ਰਾਏ ਨਹੀਂ ਰੱਖਦੇ, ਪਾਰਟੀਆਂ ਦੇ ਵਿੱਚ ਜੀ ਹਜ਼ੂਰੀਆ ਕਲਚਰ ਭਾਰੂ ਹੈ। ਜੋ ਗਾਂਧੀ ਪਰਿਵਾਰ ਨੇ ਕਹਿਤਾ ਉਹੀ ਠੀਕ ਹੈ, ਜੋ ਇਸੇ ਤਰ੍ਹਾਂ ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਨੇ ਕਹਿਤਾ ਉਹੀ ਆਖਿਰ ਹੈ, ਜੋ ਕੇਜਰੀਵਾਲ ਨੇ ਕਹਿਤਾ ਉਹੀ ਅਖੀਰ ਹੈ, ਤੇ ਜੋ ਸ਼ਾਹ ਨੇ ਕਹਿਤਾ, ਅਮਿਤ ਸ਼ਾਹ ਨੇ ਕਹਿਤਾ ਉਹੀ ਅਖੀਰ ਹੈ। ਇਸ ਤਰ੍ਹਾਂ ਦਾ ਹੋ ਚੁੱਕਿਆ। ਇੰਡੀਵਿਜੂਅਲ ਰਾਏ ਜਿਹੜੀ ਹੈ
ਇੰਡੀਵਿਜੂਅਲ ਥਾਟ ਆਫ ਪ੍ਰੋਸੈਸ, ਡਿਫਰੈਂਸ ਆਫ ਓਪੀਨੀਅਨ ਸਾਡੀਆਂ ਪਾਰਟੀਆਂ ਦੇ ਵਿੱਚੋਂ ਗਾਇਬ ਹੈ, ਜਿਹੜਾ ਲੋਕਾਂ ਦੇ ਲਈ ਬੇਹੱਦ ਖਤਰਨਾਕ ਹੈ। ਜਿਹੜਾ ਆਗੂ ਕਿਸੇ ਵੀ ਅੱਜ ਲੀਡਰ ਦੇ ਵਿੱਚ ਇੰਨੀ ਬੈਕਬੋਨ ਨਹੀਂ ਹੈ ਕਿ ਉਹ ਆਪਣੀ ਪਾਰਟੀ ਦੇ ਉਲਟ ਜਾ ਕੇ ਜਾਂ ਆਪਣੀ ਪਾਰਟੀ ਦੀ ਲੈਣ ਟੋ ਕੀਤੇ ਬਿਨਾਂ ਆਪਣੀ ਗੱਲ ਰੱਖ ਸਕੇ। ਸੋ ਇਹ ਜਿਹੜਾ ਇੰਡੀਵਿਜੂਅਲ ਕਲਚਰ ਹੈ, ਇੰਡੀਵਿਜੂਅਲ ਜਿਹੜਾ ਡਿਫਰੈਂਸ ਆਫ ਓਪੀਨੀਅਨ ਹੈ, ਇਹ ਜਿਉਂਦਾ ਰਹਿਣਾ ਚਾਹੀਦਾ ਵਾ। ਸਾਰੀਆਂ ਪਾਰਟੀਆਂ ਦੇ ਵਿੱਚ ਇਹ ਵਾਧਾ ਹੋਣਾ ਚਾਹੀਦਾ। ਸੋ ਇਸ ਤਰੀਕੇ ਨੇ ਇਸ ਜਿਹੜਾ ਮਸਲਾ ਹੋਇਆ ਪੂਰਾ, ਇਹਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਜਿਹੜੀ ਹੈ ਗਰਮਾ ਦਿੱਤੀ ਹੈ। ਸਮਾਂ ਥੋੜ੍ਹਾ ਜਾਂਦੇ ਜਾਂਦੇ ਮਣੀਪੁਰ ਦੇ ਬਾਬਤ ਇੱਕ ਹੋਰ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਚਲੇ ਗਏ। ਮਣੀਪੁਰ ਦੇ ਵਿੱਚ 2 ਵਿਦਿਆਰਥੀਆਂ ਦੀ ਮੌਤ ਦੇ ਖਿਲਾਫ ਜਿਹੜਾ ਹਿੰਸਕ ਪ੍ਰਦਰਸ਼ਨ ਹੈ ਲਗਾਤਾਰ ਜਾਰੀ ਹੈ। ਇੰਫਾਲ ਪੱਛਮੀ ਦੇ ਵਿੱਚ ਗੁੱਸੇ ਦੇ ਵਿੱਚ ਆਈ ਭੀੜ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਭੰਨਤੋੜ ਕਰ ਦਿੱਤੀ ਹੈ। ਭਾਜਪਾ ਦੇ ਦਫ਼ਤਰ ਦੀ ਆਪਾਂ ਗੱਲ ਪਹਿਲੇ ਹਿੱਸੇ ਦੇ ਵਿੱਚ ਕਰ ਹੀ ਚੁੱਕੇ ਹਾਂ ਤੇ ਰਾਤ ਨੂੰ ਉਰੀਪੋਕ, ਯਾਸਕੁਲ, ਸਗੋਲਬੱਧ ਤੇ ਟੇਰਾ ਇਲਾਕਿਆਂ ਦੇ ਵਿੱਚ ਸੁਰੱਖਿਆ ਬਲਾਂ ਦੇ ਨਾਲ ਤਿੱਖੀਆਂ ਝੜਪਾਂ ਹੋਈਆਂ ਨੇ, ਜਿਸ ਕਰਕੇ ਸਥਿਤੀ ਤੇ ਕਾਬੂ ਪਾਉਣ ਦੇ ਲਈ ਅਥਰੂ ਗੈਸ ਦੇ ਗੋਲੇ ਛੱਡਣੇ ਪਏ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ ਟਾਇਰ ਸਾੜ ਕੇ ਸੜਕਾਂ ਜਾਮ ਕਰਨੀਆਂ ਪਈਆਂ ਸੁਰੱਖਿਆ ਬਲਾਂ ਨੂੰ ਤੇ ਨਾਲ ਹੀ ਭੀੜ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਭੰਨ ਤੋੜ ਕੀਤੀ ਤੇ ਉੱਥੇ ਖੜੀਆਂ ਸਾਰੀਆਂ ਅੱਗਾਂ ਨੂੰ ਜਿਹੜੀ ਆ ਸਾਰੀਆਂ ਕਾਰਾਂ ਨੂੰ ਜਿਹੜੀ ਆ ਉਹ ਅੱਗ ਲਾ ਦਿੱਤੀ। ਇਸ ਵੇਲੇ ਮਣੀਪੁਰ ਜਿਹੜਾ ਉਹ ਚੱਲ ਰਿਹਾ ਤੇ ਮਣੀਪੁਰ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਹੈ ਭਾਜਪਾ ਦੀ। ਐਨ ਬਰੇਨ ਸਿੰਘ ਉੱਥੇ ਭਾਜਪਾ ਦੇ ਮੁੱਖ ਮੰਤਰੀ ਨੇ। ਇੱਥੇ ਰਾਜਪਾਲ ਸਾਹਿਬ ਭਗਵੰਤ ਮਾਨ ਸਾਹਿਬ ਸਾਡੇ ਜੇ ਮੁੱਖ ਮੰਤਰੀ ਸਾਹਿਬ ਜੇਕਰ ਕਿਸੇ ਚਿੱਠੀ ਦਾ ਜਵਾਬ ਨਾ ਦੇਣ ਤਾਂ ਉਹ ਕਹਿ ਦਿੰਦੇ ਕਿ ਮੈਂ ਰਾਸ਼ਟਰਪਤੀ ਰਾਜ ਲਾ ਦਿਆਂਗਾ। ਤੇ ਜਦ ਕਿ ਮਣੀਪੁਰ ਦੇ ਵਿੱਚ ਤੁਸੀਂ ਦੇਖੋ ਕਿ ਪਿਛਲੇ 4 ਮਹੀਨਿਆਂ ਤੋਂ ਕਰੀਬ ਇਹ ਸਾਰਾ ਕੁਝ ਚੱਲ ਰਿਹਾ, ਉੱਥੇ ਰਾਸ਼ਟਰਪਤੀ ਰਾਜ ਦਾ ਕੋਈ ਵਿਰਵਾ ਜਿਹੜਾ ਉਹ ਨਹੀਂ ਪਾਇਆ ਜਾਂਦਾ ਜਾਂ ਕੋਈ ਉਸ ਤਰ੍ਹਾਂ ਦੀ ਤਵੱਕੋ ਜਾਂ ਉਸ ਤਰ੍ਹਾਂ ਦੀ ਕੋਈ ਵੀ ਪਹਿਲ ਕਦਮੀ ਉਹ ਨਹੀਂ ਕੀਤੀ ਜਾਂਦੀ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਅੱਜ ਅਪਡੇਟ ਟਰੱਕਿੰਗ ਦੇ ਬਾਰੇ ਗੱਲਬਾਤ ਹੋਊਗੀ। ਰਮਨ ਢਿੱਲੋਂ ਜੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਤੇ ਉਹਨਾਂ ਤੋਂ ਜੇਕਰ ਤੁਸੀਂ ਕੋਈ ਸਵਾਲ ਪੁੱਛਣਾ, ਕੋਈ ਜਾਣਕਾਰੀ ਆਪਣੇ ਤੌਰ ਤੇ ਸਾਂਝੀ ਕਰਨੀ ਜਾਂ ਕੋਈ ਕਮੈਂਟ ਕਰਨਾ ਤਾਂ ਤੁਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ 408 272 5200 ਤੇ ਕਾਲ ਕਰਕੇ ਜੁੜ ਸਕਦੇ ਹੋ। ਕੋਸ਼ਿਸ਼ ਕਰਿਓ ਕਿ ਪਹਿਲੇ ਹਿੱਸੇ ਦੇ ਵਿੱਚ ਜੁੜ ਸਕੋ, ਕਿਉਂਕਿ ਬਾਅਦ ਦੇ ਹਿੱਸੇ ਦੇ ਵਿੱਚ ਜਦੋਂ ਤੁਸੀਂ ਜੁੜਦੇ ਆ ਤਾਂ ਕਈ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।